ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅੱਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਭਾਰਤ ਵਿੱਚ ਖਬਰਾਂ ਦੀ ਮੰਡੀ ਲੱਗੀ ਪਈ ਆ, ਧੜਾ ਧੜ ਖਬਰਾਂ ਡਿੱਗ ਰਹੀਆਂ ਨੇ। ਤੇ ਇੱਕ ਇਹ ਖਬਰ ਬੜੀ ਅੱਜ ਚੱਲੀ ਆ ਵੀ ਪਾਰਲੀਮੈਂਟ ਦੇ ਵਿੱਚ ਅੰਦਰਲੇ ਹਾਲ ਦੇ ਵਿੱਚ ਬੰਦੇ ਵੜ ਗਏ ਤੇ ਧੂਏ ਵਾਲੇ ਬੰਬ ਜੇ ਸਿੱਟ ਕੇ ਉਹਨਾਂ ਨੇ ਕਾਫੀ ਉੱਥੇ ਗੜਬੜੀ ਮਚਾਤੀ ਤੇ ਉਹਨਾਂ ਦੇ ਨਾਲ ਦੇ ਵੀ ਬੰਦੇ ਫੜੇ ਗਏ ਆ। ਤੇ ਇਹ ਜਿਹੜੇ 5-6 ਬੰਦੇ ਧੂਏ ਦੇ ਕੈਨਾਂ ਜਾਂ ਨਾਲ ਅੰਦਰ ਪਾਰਲੀਮੈਂਟ ਵਿੱਚ ਖੱਪਖਾਨਾ ਜਾਂ ਪਾਉਂਦੇ ਦਿਖੇ ਆ। ਇਸ ਤੋਂ ਬਾਅਦ ਵਿੱਚ ਸਾਰੇ ਮੁਲਕ ਵਿੱਚ ਜਾਂ ਮੀਡੀਆ ਨੇ ਜਿਸ ਤਰੀਕੇ ਦਾ ਹੋ ਹੱਲਾ ਮਚਾਉਣਾ ਹੁੰਦਾ ਉਵੇਂ ਦਾ ਨਹੀਂ ਮਚਾਇਆ, ਕਿਉਂਕਿ ਬਦਕਿਸਮਤੀ ਬਸ ਨਾ ਤਾਂ ਇਹ ਐਕਸ਼ਨ ਕਰਨ ਵਾਲੇ ਹਿੰਦੂ ਨੇ ਮੁਸਲਮਾਨ ਨੇ ਤੇ ਨਾ ਹੀ ਉਹ ਸਿੱਖ ਨੇ। ਜੇ ਸਿੱਖ ਹੁੰਦੇ ਫੇਰ ਚੀਕਾਂ ਝੰਗਿਆੜਾ ਮਾਰਨੀਆਂ ਸੌਖੀਆਂ ਸੀ ਬਈ ਦੇਖੋ ਜੀ ਖਾਲਿਸਤਾਨੀਆਂ ਨੇ ਪਾਰਲੀਮੈਂਟ ਤੇ ਹਮਲਾ ਕਰਤਾ, ਚੱਕ ਤੇ ਫੱਟੇ ਜੀ ਗੁਰਪਤਵੰਤ ਸਿੰਘ ਪੰਨੂ ਨੇ, ਇਹ ਜੀ ਪਾਕਿਸਤਾਨ ਨੇ ਭੇਜੇ, ਇਹ ਜੀ ISI ਦੇ ਬੰਦੇ ਆ ਗਏ। ਪਰ ਗੱਲ ਬਣੀ ਨਹੀਂ, ਕਿਉਂਕਿ ਬੰਦੇ ਸਿੱਖ ਨਹੀਂ ਨਿਕਲੇ ਪਾਰਲੀਮੈਂਟ ਦੇ ਵਿੱਚ ਜਿਨ੍ਹਾਂ ਨੇ ਧੂਆਂ ਜਿਹਾ ਖਿਲਾਰਿਆ, ਤੇ ਨਾ ਹੀ ਮੁਸਲਮਾਨ ਨਿਕਲੇ ਵੀ ਜਿਹਾਦੀ ਆ ਜੀ, ਇਹ ਆ ਜੀ, ਵਾਹ ਆ ਜੀ। ਕੁੱਲ ਮਿਲਾ ਕੇ ਬਹੁਤੇ ਲੋਕਾਂ ਨੂੰ ਇਹ ਲੱਗਦਾ ਹੈ ਵੀ ਇਹ ਸ਼ੋਸ਼ੇਬਾਜ਼ੀ, ਇਹ ਡਰਾਮੇਬਾਜ਼ੀ ਕਿਸੇ ਖਾਸ ਮਕਸਦ ਨੂੰ ਮੁੱਖ ਰੱਖ ਕੇ ਕੀਤੀ ਗਈ। ਪਿਛਲੇ ਕੁਝ ਦਿਨਾਂ ਤੋਂ ਆਪਾਂ ਵੀ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਦੇ ਹਾਂ ਵੀ ਕੋਈ ਨਾ ਕੋਈ ਚੰਦ ਇੰਡੀਅਨ ਸਟੇਟ ਸਿਸਟਮ ਨੇ ਚਾੜਨਾ ਹੈ, ਜਿਹਦੇ ਨਾਲ ਜਿਹੜੀ ਸਿੱਖਾਂ ਦੀ ਟਾਰਗੇਟ ਕਿਲਿੰਗ ਦਾ ਮਸਲਾ ਉੱਭਰਿਆ ਹੋਇਆ ਉਹਦੇ ਵੱਲੋਂ ਲੋਕਾਂ ਦਾ ਧਿਆਨ ਹਟੇ ਤੇ ਦੇਸ਼ ਦੇ ਵਿੱਚ ਜਿਹੜੇ ਲੋਕ ਇਸ ਗੱਲ ਦੀ ਵਿਰੋਧਤਾ ਕਰ ਰਹੇ ਨੇ ਕਿ ਤੁਸੀਂ ਸਿੱਖਾਂ ਦੇ ਉੱਤੇ ਜਿਹੜਾ ਨਿਸ਼ਾਨਾ ਲਾਉਣਾ ਉਹ ਤਾਂ ਪਤਾ ਨਹੀਂ ਤੁਹਾਡਾ ਕੁਛ ਇੰਡੀਆ ਦਾ ਮੋਦੀ BJP ਦਾ ਭਗਵੇਂ ਬ੍ਰਿਗੇਡ ਦਾ ਕੋਈ ਫਾਇਦਾ ਹੋਵੇ ਜਾਂ ਨਾ ਹੋਵੇ, ਪਰ ਇਹਦੇ ਨਾਲ ਅਮਰੀਕਾ ਤੇ ਹੋਰਨਾਂ ਮੁਲਕਾਂ ਦੇ ਨਾਲ ਜਿਹੜੇ ਇੰਡੀਆ ਦੇ ਰਿਲੇਸ਼ਨ ਖਰਾਬ ਹੋਣੇ ਆ ਉਹਦੇ ਨਤੀਜੇ ਸਾਨੂੰ ਸਾਰੇ ਮੁਲਕ ਨੂੰ ਭੁਗਤਣੇ ਪੈਣੇ। ਸੋ ਜਿਹੜਾ ਵਪਾਰ ਜਾਂ ਹੋਰ ਚੀਜ਼ਾਂ ਨੂੰ ਮੁੱਖ ਰੱਖ ਕੇ ਕੁਝ ਲੋਕਾਂ ਵੱਲੋਂ ਚਰਚਾ ਕੀਤੀ ਜਾ ਰਹੀ ਹੈ, ਉਹਦੇ ਵੱਲੋਂ ਲੋਕਾਂ ਦਾ ਮੂੰਹ ਮੋੜ ਕੇ ਚਰਚਾ ਦਾ ਇਹ ਹਾਲਾਤ, ਇਹ ਮਾਹੌਲ ਬਣਾਉਣਾ ਬੜਾ ਜ਼ਰੂਰੀ ਹੋਇਆ ਪਿਆ ਬਈ ਦੇਖੋ ਜੀ ਦੇਸ਼ ਦੇ ਉੱਤੇ ਤਾਂ ਹਮਲਾ ਹੋ ਗਿਆ ਤੇ ਇਹਨਾਂ ਨੂੰ ਹੋਰ ਹੀ ਫਿਕਰ ਪਏ ਹੋਏ ਨੇ। ਸੋ ਮੁਲਕ ਦੇ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਪ੍ਰਚੰਡ ਕਰਕੇ ਏਕਤਾ ਤੇ ਅਖੰਡਤਾ ਨੂੰ ਖਤਰਾ ਦੱਸ ਕੇ ਤੇ ਮੁਲਕ ਨੂੰ ਇਕਜੁੱਟ ਕਰਕੇ ਮੋਦੀ ਦੇ ਭਗਵੇਂ ਏਜੰਡੇ ਮਗਰ ਖੜਾ ਕਰਨਾ, ਇਸ ਤਰੀਕੇ ਦੀ ਬੜੀ ਭਾਰੀ ਲੋੜ ਆ। ਤੇ ਆ ਜਿਹੜਾ ਅੱਜ ਸ਼ੋਸ਼ਾ ਜਿਹਾ ਹੋਇਆ ਪਾਰਲੀਮੈਂਟ ਵਿੱਚ, ਇਹ ਇਦਾਂ ਦੀ ਹੀ ਕੋਈ ਗੱਲ ਲੱਗਦੀ। ਤੇ ਇਸ ਘਟਨਾਕ੍ਰਮ ਦੇ ਵਿੱਚ ਜਿਹੜੇ ਸ਼ਾਮਲ ਲੋਕ ਨੇ ਉਹਨਾਂ ਦਾ ਨੀਲਮ, ਅਮੋਲ ਸ਼ਿੰਦੇ ਏਦਾਂ ਦੇ ਕੁਝ ਨਾਂ ਨੇ ਤੇ ਇਹ ਕੋਈ ਦੱਖਣ ਭਾਰਤੀ ਜਾਂ ਮਹਾਰਾਸ਼ਟਰ ਵਾਲੀ ਸਾਈਡ ਦੇ ਕੋਈ ਬੰਦੇ ਲੱਗਦੇ ਨੇ। ਹਜੇ ਇਹਨਾਂ ਦੇ ਬਾਰੇ ਬਹੁਤਾ ਜ਼ਿਆਦਾ ਆਇਆ ਵੀ ਨਹੀਂ ਤੇ ਜਿਹੜਾ ਆਇਆ ਵਾ ਉਹਦੇ ਉੱਤੇ ਯਕੀਨ ਕਰਨਾ ਇਸ ਵੇਲੇ ਮੁਸ਼ਕਲ ਆ। ਪਰ ਇਹ ਗੱਲ ਪੱਕੀ ਆ ਵੀ ਇਹ ਰੰਗ ਜੇ ਦੇ ਬੰਬ ਜੇ ਬਣਾ ਕੇ ਅੰਦਰ ਸੁੱਟ ਕੇ ਹੰਗਾਮਾ ਜਿਹਾ ਖੜਾ ਕਰਨ ਦੇ ਨਾਲ ਅੱਜ ਇੱਥੇ ਮਨੋਰੰਜਨ ਜਿਹਾ ਕਾਫੀ ਹੋ ਗਿਆ ਤੇ ਲੱਗਦਾ ਇਹ ਆ ਵੀ ਇਹ ਕਪਿਲ ਸ਼ਰਮਾ ਦੇ ਸ਼ੋਅ ਨੂੰ ਮਾਤ ਪਾਉਣਗੇ। ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਸ ਮਸਲੇ ਉੱਤੇ ਇਹ ਗੱਲ ਆਖੀ ਆ ਵੀ ਜਿਹੜੇ ਇਹ ਇੱਥੇ ਮੈਂਬਰ ਪਾਰਲੀਮੈਂਟ ਅੰਦਰ ਭੱਜੇ ਫਿਰਦੇ ਸੀ ਜਦੋਂ 2 ਜਾਣੇ ਛਾਲਾ ਮਾਰ ਕੇ ਆ ਗਏ ਤੇ ਇਹ ਚੀਨ ਤੋਂ ਕਬਜ਼ਾ ਕਿਵੇਂ ਛਡਾਉਣਗੇ। ਕਹਿਣ ਤੋਂ ਭਾਵ ਇਹ ਬਈ ਜਿਹੜੇ ਲੋਕ ਰੰਗ ਦੇ ਜਿਹੜੇ ਭੰਬੂਤਾਰੇ ਜੇ ਆ ਉਹਨਾਂ ਤੋਂ ਹੀ ਭੱਜੇ ਫਿਰਦੇ ਆ, ਡਰੇ ਫਿਰਦੇ ਆ ਵੀ ਇਹਨਾਂ ਨੇ ਮੁਲਕ ਲਈ ਜਾਂ ਕੌਮ ਲਈ ਜਾਂ ਇੱਥੇ ਕਿਸੇ ਮਸਲੇ ਲਈ ਕੀ ਕੋਈ ਕੁਰਬਾਨੀ ਕਰ ਦੇਣੀ ਆ। ਤੇ ਇੱਥੇ ਇਹ ਵੀ ਗੱਲ ਆਪਾਂ ਨੂੰ ਚੇਤੇ ਆ ਜਾਂਦੀ ਹੋਣੀ ਆ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਵੱਡੀ ਸ੍ਰੀ ਸਾਹਿਬ ਪਹਿਨ ਕੇ ਅੰਦਰ ਜਾਣ ਦੀ ਜਿੱਦ ਕੀਤੀ ਸੀ, ਉਹ ਮਸਲਾ ਕਾਫੀ ਵਧਿਆ ਸੀ ਤੇ ਅੱਜ ਫਿਰ ਇਹ ਗੱਲ
ਲੋਕਾਂ ਦੇ ਦਿਲ ਦਿਮਾਗ ਵਿੱਚ ਆਈ ਹੋਣੀ ਆ ਵੀ ਜੇ ਕਿਤੇ ਅੰਦਰ ਬੈਠੇ ਪਾਰਲੀਮੈਂਟ ਵਿੱਚ ਜੇ ਸ੍ਰੀ ਸਾਹਿਬਾਂ ਵਾਲੇ ਹੁੰਦੇ ਜਾਂ ਜਿਨ੍ਹਾਂ ਨੂੰ ਇਸ ਮੁਲਕ ਦੇ ਸੰਵਿਧਾਨ ਦੇ ਵਿੱਚ ਵੀ ਤੇ ਵੈਸੇ ਵੀ ਨੈਤਿਕ ਤੌਰ ਤੇ ਇਹ ਹੱਕ ਹਾਸਲ ਆ ਕਿ ਉਹ ਸ੍ਰੀ ਸਾਹਿਬ ਲੈ ਕੇ ਜਾਣ, ਪਰ ਇਸ ਮੁਲਕ ਦੇ ਢਾਂਚੇ ਵਿੱਚ ਯਾਸਰ ਅਰਾਫਾਤ ਵਰਗਿਆਂ ਨੂੰ ਤਾਂ ਹੱਕ ਵਾ ਬਗਾਨੇ ਮੁਲਕ ਦੇ ਦੂਜੇ ਮੁਲਕ ਦੇ ਲੋਕਾਂ ਨੂੰ ਵੀ ਉਹ ਪਿਸਤੌਲ 2 ਪਾ ਕੇ ਵੀ ਆ ਸਕਦੇ ਆ ਪਾਰਲੀਮੈਂਟ, ਪਰ ਇਸ ਮੁਲਕ ਦੇ ਸਿੱਖਾਂ ਨੂੰ ਕਹਿੰਦੇ ਆ ਵੀ ਨਹੀਂ ਜੀ ਤੁਸੀਂ ਨਹੀਂ ਪਾ ਕੇ ਆ ਸਕਦੇ। ਤੇ ਅੱਜ ਜੇ ਕਿਤੇ ਉੱਥੇ ਕਿਰਪਾਨਾਂ ਵਾਲੇ ਹੁੰਦੇ ਤਾਂ ਕਹਾਣੀ ਕੁਝ ਹੋਰ ਹੁੰਦੀ। ਚੇਤੇ ਕਰੋ ਏਦਾਂ ਦੀ ਕਰਤੂਤ ਜਦੋਂ ਇੱਕ ਇੰਡੀਅਨ ਨੈਸ਼ਨਲਿਸਟ ਨੇ, ਭਾਰਤੀ ਨੇ, ਇੰਡੀਅਨ ਏਜੰਸੀਆਂ ਦੇ ਇੱਕ ਆਪਰੇਸ਼ਨ ਦੇ ਤਹਿਤ ਦਰਬਾਰ ਸਾਹਿਬ 'ਚ ਕੀਤੀ ਸੀ। ਆਹੀ ਦਸੰਬਰ ਦਾ ਮਹੀਨਾ ਸੀ ਤੇ ਇੱਥੇ ਦਰਬਾਰ ਸਾਹਿਬ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਕਰਨ ਦੇ ਲਈ ਉਸ ਨੀਚ ਬੰਦੇ ਨੇ ਜਦੋਂ ਆ ਕੇ ਜੰਗਲਾ ਜਿਹੜਾ ਹੈ ਉਹ ਟੱਪ ਕੇ ਛਾਲ ਮਾਰੀ ਤਾਂ ਮੌਕੇ ਦੇ ਉੱਤੇ ਹੀ ਸਿੰਘਾਂ ਨੇ ਗ੍ਰਿਫਤਾਰ ਕਰ ਲਿਆ। ਉਪਰੰਤ ਮੈਂ ਇੱਥੋਂ ਰਾਣੀ ਕਾ ਬਾਗ ਤੋਂ ਅੰਮ੍ਰਿਤਸਰੋਂ ਦਰਬਾਰ ਸਾਹਿਬ ਨੂੰ ਤੁਰਿਆ ਤੇ ਜਦੋਂ ਦਰਬਾਰ ਸਾਹਿਬ ਦੇ ਕੋਲ ਪਹੁੰਚਿਆ ਉਦੋਂ ਤੱਕ ਖਬਰ ਆ ਗਈ ਸੀ ਵੀ ਉਹਦਾ ਤਾਂ ਕੰਮ ਹੋ ਗਿਆ। ਸੋ ਜਿਹੜਾ ਸਾਡੇ ਕੇਂਦਰੀ ਅਸਥਾਨ ਦੇ ਉੱਤੇ ਜਦੋਂ ਏਦਾਂ ਕਿਸੇ ਨੇ ਕਾਰਵਾਈ ਛਾਲ ਮਾਰ ਕੇ ਬੇਅਦਬੀ ਕਰਨ ਦੀ ਕੀਤੀ, ਅਸੀਂ ਤਾਂ ਨਾਲ ਹੀ ਲੇਖਾ ਜਿਹਾ ਨਿਬੇੜਤਾ, ਪਰ ਇਹਨਾਂ ਦੇ ਕੋਈ ਇਸ ਤਰੀਕੇ ਦੇ ਹਾਲਾਤ ਹੈ ਨਹੀਂ ਗੇ। ਪਾਰਲੀਮੈਂਟ ਦੇ ਵਿੱਚ ਬੰਦੇ ਵੜ ਗਏ, ਉਹਨਾਂ ਨੇ ਧੂਆਂ ਰੋਲ ਕਰ ਛੱਡਿਆ ਤੇ ਪਿੱਛੇ ਜੇ 1999 ਦੇ ਵਿੱਚ ਵੀ ਏਦਾਂ ਹੀ ਉੱਥੇ ਬੰਦੇ ਵੜ ਗਏ ਸੀ ਤੇ ਪਾਰਲੀਮੈਂਟ ਦੇ ਵਿੱਚ ਕਈ ਪੁਲਿਸੀਆਂ ਨੂੰ, ਕਈ ਉੱਥੇ ਸੁਰੱਖਿਆ ਕਰਮਚਾਰੀਆਂ ਨੂੰ ਜਾਨ ਗਵਾਉਣੀ ਪਈ। ਬਾਅਦ ਵਿੱਚ ਉਹ ਮਸਲੇ ਦੇ ਵਿੱਚ ਕਈ ਸੱਚ ਝੂਠ ਜੇ ਕਰਕੇ ਇਹਨਾਂ ਨੇ ਆਪਦਾ ਡੰਗ ਵਿਆਹ ਸਾਰ ਲਿਆ। ਪਰ ਸੱਚਾਈ ਇਹ ਆ ਕਿ ਅੱਜ ਇਹ ਜਿਹੜਾ ਡਰਾਮਾ ਜਿਹਾ ਹੋਇਆ ਇਹਦੇ ਬਾਰੇ ਕੋਈ ਸਪਸ਼ਟਤਾ ਨਾਲ ਗੱਲ ਕਰਨੀ ਔਖੀ ਆ। ਪਰ ਇੱਕ ਹੋਰ ਨਾਲ ਜੁੜਦੀ ਖਬਰ ਇੱਥੇ ਆਈ ਹੋਈ ਆ ਬਈ ਪਟਿਆਲੇ ਕਾਲੀ ਮਾਤਾ ਦਾ ਕੋਈ ਮੰਦਿਰ ਤੇ ਉੱਥੇ ਕੋਈ ਬੰਦਾ ਜਿਹੜਾ ਮਨਜੀਤ ਸਿੰਘ ਦੱਸਿਆ ਇਹਨਾਂ ਨੇ ਪਟਿਆਲੇ ਦਾ ਵੀ ਇਹ ਜੀ ਇੱਥੇ ਬੇਅਦਬੀ ਕਰਨ ਦੀ ਕੋਸ਼ਿਸ਼ ਵਿੱਚ ਅੰਦਰ ਫੜਿਆ। ਪਹਿਲੀ ਗੱਲ ਤਾਂ ਜੇ ਉਹ ਮਨਜੀਤ ਆ ਤੇ ਸਿੰਘ ਵਾ ਉਹਦਾ ਕੰਮ ਹੀ ਕੋਈ, ਅਸੀਂ ਤਾਂ ਪਹਿਲਾਂ ਕਹਿੰਦੇ ਆ ਕਈਆਂ ਨੂੰ ਚਾਅ ਚੜਿਆ ਰਹਿੰਦਾ ਮੰਦਿਰਾਂ 'ਚ ਜਾਣ ਦਾ। ਜਿਨ੍ਹਾਂ ਸਿੱਖਾਂ ਦੇ ਦਿਲ ਦਿਮਾਗ ਵਿੱਚ ਉਹਨਾਂ ਮੰਦਿਰਾਂ 'ਚ ਜਾਣ ਦਾ, ਜਿਨ੍ਹਾਂ ਮੰਦਿਰਾਂ ਦੇ ਵਿੱਚ ਬੈਠਣ ਵਾਲਿਆਂ ਨੇ ਕਦੇ ਕੋਈ ਚੱਜ ਹੱਲ ਦੀ ਗੱਲ ਨਹੀਂ ਕੀਤੀ, ਰਫੜ ਹੀ ਪਾਏ ਨੇ। ਚੇਤੇ ਕਰੋ ਕਿਸੇ ਵੇਲੇ ਇਸੇ ਮੰਦਿਰ ਦੇ ਮਸਲੇ ਨੇ ਪਟਿਆਲੇ ਦੇ ਵਿੱਚ ਸਿੱਖਾਂ ਅਤੇ ਹਿੰਦੂਆਂ ਦੇ ਵਿਚਾਲੇ ਕਲੈਸ਼ ਖੜਾ ਕੀਤਾ ਸੀ। ਆ 1.5-2 ਸਾਲ ਦੀ ਗੱਲ ਆ, 29 ਅਪ੍ਰੈਲ ਨੂੰ, ਸ਼ਾਇਦ 29 ਅਪ੍ਰੈਲ ਦੀ ਗੱਲ। ਹੁਣ ਇਸ ਮੰਦਿਰ ਦੇ ਵਿੱਚ ਇੱਥੇ ਲਿਖਿਆ ਅਖਬਾਰ ਨੇ ਵੀ ਸਿੱਖ ਵੀ ਬੜੀ ਆਸਥਾ ਰੱਖਦੇ ਆ ਜੀ ਇਸ ਮੰਦਿਰ ਤੇ। ਕਾਹਦਾ ਸਿੱਖ ਆ ਜਿਹੜਾ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਤੇ ਦੀਦਾਰ ਖਾਲਸੇ ਕਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਗੁਰੂ ਸਾਹਿਬਾਨ ਨੂੰ, ਅਕਾਲ ਪੁਰਖ ਨੂੰ ਸਿੱਖ ਮੰਨਦੇ ਆ ਤੇ ਜਿਹਦੀ ਆਸਥਾ ਹੋਰ 3600 ਥਾਵਾਂ ਤੇ ਆ। ਜਿਹੜਾ ਹਰ ਥਾਂ ਤੇ ਮੱਥਾ ਟੇਕਦਾ ਫਿਰਦਾ ਉਹ ਸਿੱਖ ਕਾਹਦਾ ਹੋਇਆ? ਸਿੱਖ ਹੋਣ ਦੀ ਪਹਿਲੀ ਸ਼ਰਤ ਹੀ ਇਹ ਆ ਵੀ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਸਥਾ ਰੱਖਦਾ ਹੋਵੇ। ਇਹ ਕਹਿੰਦੇ ਜੀ ਉਹ ਸਿੱਖ ਸੀਗੇ ਜਿਹੜੇ ਜੀ ਉੱਥੇ ਮੰਦਿਰ 'ਚ। ਸਾਨੂੰ ਪਤਾ ਉੱਥੇ ਜਿਹੜਾ ਪਟਿਆਲਾ ਰਾਣਾ ਰਾਜ ਘਰਾਣਾ, ਮਹਾਰਾਜਾ ਪਟਿਆਲੇ ਵਾਲੇ, ਇਹਨਾਂ ਨੇ ਵੀ ਕਈ ਚੰਦ ਚਾੜੇ ਨੇ। ਇਹ ਜਿਹੜਾ ਮੰਦਿਰ ਆ ਕਿਵੇਂ ਬਣਿਆ, ਕਾਹਤੋਂ ਹੋਇਆ, ਇਹ ਸਾਰੀ ਇੱਕ ਲੰਮੀ ਚੌੜੀ ਦਾਸਤਾਨ ਆ। ਪਰ ਇਸ ਮੰਦਿਰ ਵਿੱਚ ਜਾਣ ਵਾਲਾ ਜਿਹੜਾ ਇਹ ਬੰਦਾ ਮਨਜੀਤ ਸਿੰਘ ਆ, ਇਹਦੇ ਬਾਰੇ ਜਿਸ ਤਰੀਕੇ ਦਾ ਪੋਲਾ ਜਿਹਾ ਸਤਿਕਾਰ ਜੇ ਵਾਲਾ ਹਿਸਾਬ ਕਿਤਾਬ ਜਿਹਾ ਰੱਖਿਆ ਗਿਆ ਉਸ ਮੰਦਿਰ ਦੇ ਪ੍ਰਬੰਧਕਾਂ ਵੱਲੋਂ, ਪੁਲਿਸ ਵੱਲੋਂ, ਉਹ ਇੱਕ ਸ਼ੱਕ ਖੜੀ ਕਰਦਾ। ਕਿਉਂਕਿ ਹੁਣ ਤੱਕ ਬਹੁਤੀ ਥਾਂ ਦੇ ਉੱਤੇ ਜਦੋਂ ਵੀ ਬੇਅਦਬੀਆਂ ਕਰਨ ਦੇ ਮਾਮਲੇ ਆਏ ਨੇ ਤਾਂ ਇਹ ਗੱਲ ਸਿੱਖ ਕਹਿੰਦੇ ਰਹੇ ਨੇ, ਚਾਹੇ ਉਹ ਗੁੱਸੇ 'ਚ ਚਾਹੇ ਕਿਸੇ ਹੋਰ ਵਜ੍ਹਾ ਨਾਲ, ਕਿ ਕਦੇ ਪਾਗਲ ਜਿਹੜੇ ਆ ਇਹ ਮੰਦਿਰ ਵੱਲ ਨੂੰ ਤਾਂ ਗਏ ਨਹੀਂ, ਇਹਨਾਂ ਨੂੰ ਗੁਰਦੁਆਰੇ ਹੀ ਦਿਖਦੇ।
ਸੋ ਉਹਨਾਂ ਨੇ ਮੈਨੂੰ ਲੱਗਦਾ ਵੀ ਹੁਣ ਏਦਾਂ ਦੇ 5-6 ਕੰਮ ਕਰਵਾ ਕੇ ਇਹ ਗੱਲ ਕਹਾਉਣੀ ਬੰਦ ਕਰਨੀ ਆ ਵੀ ਜਿਹੜਾ ਸਿੱਖ ਕਹਿੰਦੇ ਆ ਵੀ ਪਾਗਲ ਬੰਦੇ ਤੁਸੀਂ ਕਹਿੰਦੇ ਹੋ ਜੀ ਪਾਗਲ ਸੀਗਾ ਜਿਹੜਾ ਬੇਅਦਬੀ ਕਰਨ ਆਇਆ, ਇਹ ਗੁਰਦੁਆਰਿਆਂ ਵੱਲ ਹੀ ਆਉਂਦੇ ਆ, ਮੰਦਿਰ ਵੱਲ ਕਿਉਂ ਨਹੀਂ ਜਾਂਦੇ? ਵੀ ਲੈ ਹੁਣ ਤਾਂ ਮੰਦਿਰਾਂ ਵੱਲ ਵੀ ਜਾਣ ਲੱਗ ਗਏ। ਕਿਉਂਕਿ ਜਿਸ ਤਰੀਕੇ ਨਾਲ ਇਸ ਘਟਨਾਕ੍ਰਮ ਦੇ ਵਿੱਚ ਇਹਨਾਂ ਨੇ ਸ਼ਾਂਤੀ ਜੀ ਰੱਖੀ ਆ, ਹੁਣ ਐਡੀ ਵੱਡੀ ਕਰਤੂਤ ਉਹਨੇ ਕੀਤੀ ਆ, ਜੇ ਅਖਬਾਰ ਦੇ ਇਸ ਸਾਰੇ ਕਾਸੇ ਅਨੁਸਾਰ ਸੱਚ ਮੰਨਿਆ ਜਾਵੇ ਜੋ ਕੁਝ ਲਿਖਿਆ ਹੋਇਆ ਤੇ ਜੀ ਉੱਥੇ ਕਾਲੀ ਮਾਤਾ ਦੇ ਮੰਦਿਰ 'ਚ ਵੜ ਗਿਆ ਉਹਨੇ ਜੀ, ਉੱਥੇ ਬਹੁਤ ਖਲਾਰਾ ਪਾ ਦੇਣਾ ਸੀ, ਮੂਰਤੀ ਦੇ ਸਿੰਘਾਸਣ ਦੇ ਨੇੜੇ ਜਾਣ ਦੀ ਕੋਸ਼ਿਸ਼ ਕੀਤੀ, ਅਜੇ ਗੋਲਕ ਤੇ ਚੜ੍ਹਿਆ ਸੀ ਜਦ ਨੂੰ ਸੇਵਾਦਾਰਾਂ ਨੇ ਫੜ ਲਿਆ। ਇਹੋ ਜਿਹਾ ਬੰਦੇ ਨੂੰ ਜਿਹੜਾ ਚਲੋ ਸਾਡੀ ਆਸਥਾ ਨਹੀਂ ਹੈਗੀ, ਜਿਨ੍ਹਾਂ ਦੀ ਹੈਗੀ ਆਸਥਾ ਉਸ ਮੰਦਿਰ 'ਚ, ਉਹਨਾਂ ਨੂੰ ਇੰਨਾ ਕੁ ਤਾਂ ਹੱਕ ਹੈਗਾ ਹੀ ਆ ਜਿਵੇਂ ਅਸੀਂ ਦਰਬਾਰ ਸਾਹਿਬ ਦੇ ਵਿੱਚ ਚੜ੍ਹ ਕੇ ਆਏ ਨੂੰ ਸੋਧਾ ਲਾਇਆ ਸੀ ਜਾਂ ਸਿੰਘੂ ਬਾਰਡਰ ਤੇ ਵੀ ਇੱਕ ਟੰਗਿਆ ਸੀ ਮੁਰਗਾ ਬਣਾ ਕੇ, ਉਵੇਂ ਇਸ ਬੰਦੇ ਨੂੰ ਚਾਹੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦੇਣ, ਸਾਨੂੰ ਤਾਂ ਕਿਸੇ ਸਿੱਖ ਬੰਦੇ ਨੂੰ ਇਹਦਾ ਕੋਈ ਇਤਰਾਜ਼ ਨਹੀਂ ਸੀ ਹੋਣਾ। ਪਰ ਜਦੋਂ ਇਹਨੂੰ ਇੰਨਾ ਪਿਆਰ ਸਤਿਕਾਰ ਜੇ ਨਾਲ ਇਹਨਾਂ ਨੇ ਸਾਂਭ ਕੇ ਜੇ ਪੇਸ਼ ਕੀਤਾ, ਰੱਖਿਆ ਨਾ ਗੱਲ ਨੂੰ, ਇਹ ਜਾਪਦਾ ਬਈ ਇਹਦੇ ਪਿੱਛੇ ਗੜਬੜ। ਐਵੇਂ ਇਹ ਸੋਚੀ ਜਾਣਾ ਕਿ ਜੀ ਇੱਕ ਕੋਈ ਭੜਕਿਆ ਹੋਇਆ ਜਾਂ ਗਲਤ ਬੰਦਾ ਖਿਆਲ 'ਚ ਬੰਦਾ ਚਲੇ ਗਿਆ ਮਨਜੀਤ ਸਿੰਘ ਇਹੋ ਜਿਹੇ ਕੁੱਤੇ ਕੰਮ ਨਹੀਂ ਕਰਦੇ। ਸੱਚਾਈ ਇਹ ਆ ਕਿ ਪਿੱਛੇ ਜੇ ਆਸਟ੍ਰੇਲੀਆ ਦੇ ਵਿੱਚ ਤਾਂ ਫੜੇ ਹੀ ਹਿੰਦੂ ਗਏ ਨੇ ਜਿਹੜੇ ਖਾਲਿਸਤਾਨ ਦੇ ਨਾਅਰੇ ਮੰਦਿਰ ਤੇ ਲਿਖਦੇ ਸੀ। ਇਵੇਂ ਹੀ ਕੈਨੇਡਾ ਦੇ ਵਿੱਚ ਰੌਲਾ ਪਿਆ, ਹੋਰ ਨਾ ਵੀ ਕਈ ਥਾਵਾਂ ਦੇ ਉੱਤੇ। ਹੁਣ ਤਾਂ ਸਾਰੀ ਦੁਨੀਆ ਮੰਨਦੀ ਆ ਵੀ ਕਦੇ ਸਿੱਖ ਨਹੀਂ ਇਹੋ ਜਿਹੀ ਹਰਕਤ ਕਰ ਸਕਦਾ ਕਿਸੇ ਧਰਮ ਦੇ ਅਸਥਾਨ ਦੇ ਖਿਲਾਫ ਜਾਂ ਧਰਮ ਗ੍ਰੰਥ ਦੇ ਖਿਲਾਫ। ਹਾਂ, ਹਿੰਦੂ ਜਿਹੜੇ ਆ ਉਹ ਚਾਹੁੰਦੇ ਜ਼ਰੂਰ ਨੇ ਵੀ ਸਿੱਖਾਂ ਦਾ ਨਾਂ ਲੱਗੇ, ਤੇ ਆਹ ਕਰਤੂਤ ਜਿਹੜੀ ਕਾਲੀ ਮਾਤਾ ਦੇ ਮੰਦਿਰ ਵਾਲੀ ਆ, ਇਹ 'ਚ ਜਿਹੜਾ ਮਨਜੀਤ ਸਿੰਘ ਆ ਗਿਆ, ਇਹਦੇ ਨਾਲ ਉਹਨਾਂ ਦੀ ਰੀਝ ਪੂਰੀ ਹੋ ਗਈ। ਜਿਹੜੇ ਚਾਹੁੰਦੇ ਆ ਵੀ ਸਿੱਖਾਂ ਦੇ ਸਿਰ ਇਹ ਗੱਲ ਮੜੀ ਜਾ। ਤੋ ਪਟਿਆਲੇ ਕਾਲੀ ਮਾਤਾ ਦੇ ਮੰਦਿਰ ਵਿੱਚ ਬੇਅਦਬੀ ਕਰਨ ਵਾਲੇ ਨੌਜਵਾਨ ਨੂੰ ਕੱਲਾ ਇਹ ਸੋਚ ਕੇ ਵੀ ਜਿਵੇਂ ਬਾਕੀ ਬੇਅਦਬੀ ਦੇ ਮਾਮਲੇ ਹੁੰਦੇ ਆ, ਅਸੀਂ ਤਾਂ ਨਹੀਂ ਚਾਹੁੰਦੇ ਹੈਗੇ, ਅਸੀਂ ਚਾਹੁੰਦੇ ਆ ਵੀ ਇਹ ਸਾਰੀ ਗੱਲ ਨੰਗੀ ਹੋਵੇ। ਜਿਹਨੇ ਉਹਨੂੰ ਭੇਜਿਆ ਤੇ ਜਿਹਨੇ ਉਹਨੂੰ ਜਿਸ ਮਕਸਦ ਲਈ ਭੇਜਿਆ ਉਹ ਸਾਰਾ ਕੁਝ ਨੰਗਾ ਹੋਣਾ ਚਾਹੀਦਾ। ਪਰ ਜੇ ਉਹ ਸਾਰਾ ਕੁਝ ਨੰਗਾ ਹੋ ਗਿਆ, ਫਿਰ ਪੁਲਿਸ ਵਾਲਿਆਂ ਦੇ ਛੱਤਰ ਫਿਰਨਾ ਉੱਪਰੋਂ ਸਿਸਟਮ ਵਾਲਿਆਂ ਵੱਲੋਂ ਕਿ ਤੁਹਾਨੂੰ ਇਸ ਕੰਮ ਲਈ ਥੋੜੀ ਰੱਖਿਆ, ਤੁਸੀਂ ਤਾਂ ਬਸ ਇਹ ਦਿਖਾਉਣਾ ਵੀ ਸਿੱਖ ਬੜੇ ਭੈੜੇ ਆ, ਦੇਖੋ ਜੀ ਪਟਿਆਲੇ ਦੇ ਮੰਦਿਰ 'ਚ ਵੜ ਕੇ ਮਾੜੀ ਨੀਤ ਨਾਲ ਬੇਅਦਬੀ ਕਰਨ ਲੱਗ ਗਈ। ਪਰ ਇਹੋ ਜਿਹੀਆਂ ਕਰਤੂਤਾਂ ਨਾਲ ਸਿੱਖਾਂ ਦਾ ਜਾਂ ਸਿੱਖੀ ਦਾ ਅਕਸ ਖਰਾਬ ਨਹੀਂ ਹੋਣਾ। ਸਿੱਖ ਸਾਰੇ ਸੰਸਾਰ ਦੇ ਵਿੱਚ ਇੱਕ ਵਕਾਰ ਵਾਲੀ ਥਾਂ ਜਿਹੜੀ ਆ ਉਹ ਹਾਸਲ ਕਰ ਰਹੇ ਨੇ ਔਰ ਕਰ ਚੁੱਕੇ ਨੇ। ਇਹ ਗੱਲ ਬੜੀ ਚੰਗੀ ਤਰ੍ਹਾਂ ਇੱਥੇ ਹੁਣ ਆਏ ਦਿਨ ਨਾਲੇ ਭੋਲੇ ਜੇ ਖਾਲਿਸਤਾਨ ਨੂੰ, ਖਾੜਕੂ ਲਹਿਰ ਨੂੰ ਗਾਲਾਂ ਕੱਢਦੇ ਹੁੰਦੇ ਆ, YouTube ਚੈਨਲਾਂ ਵਾਲੇ ਇੰਟਰਵਿਊ ਕਰਨ ਜਾਂਦੇ ਆ ਤੇ ਉਹ ਲੱਗੇ ਰਹਿੰਦੇ ਆ। ਹੁਣ ਉਹਨਾਂ ਨੂੰ ਪਹਿਲਾਂ ਉਹਨਾਂ ਦਾ ਡੰਗ ਸਰ ਜਾਂਦਾ ਸੀਗਾ ਵੀ ਕੋਈ ਨਾ ਕੋਈ ਭੜਕਿਆ ਹੋਇਆ ਸਿੱਖ, ਕਿਉਂਕਿ ਗੱਲ ਬੜੀ ਗੰਦੀ ਕਰਦੇ ਸੀ ਉਹ, ਤੇ ਜਦੋਂ ਕੋਈ ਸਿੱਖ ਪ੍ਰਤੀਕਿਰਿਆ ਦੇ ਬਹਿੰਦਾ ਸੀ ਫੇਰ ਕੀ ਕਰਦੇ ਸੀ ਵੀ ਜਦੋਂ ਹੀ ਪੁਲਿਸ ਕੋਲੇ ਭੱਜੇ ਚਾਹ ਚੜ ਜਾਂਦਾ ਸੀ ਉਹਨਾਂ ਵੀ ਲਓ ਜੀ ਸਾਨੂੰ ਤਾਂ ਧਮਕੀ ਆ ਗਈ ਜੀ, ਸੁੱਖ ਨਾਲ ਧਮਕੀ ਮਸਾਂ ਮਿਲੀ ਸਾਨੂੰ ਗਨਮੈਨ ਦੀ। ਤੇ ਇਹ ਚੀਜ਼ ਲਗਾਤਾਰ ਇੱਥੇ ਮਤਲਬ ਕਿ ਪ੍ਰਸ਼ਾਸਨ ਦਾ ਜਿਹੜਾ ਲੋਕਾਂ ਦੇ ਟੈਕਸ ਦਾ ਪੈਸਾ ਉਹ ਫਿਰ ਇਹਨਾਂ ਲੱਡੂ ਬੰਦਿਆਂ ਤੇ ਖਰਚਿਆ ਜਾਂਦਾ ਰਿਹਾ। ਜਿਸ ਬੰਦੇ ਨੂੰ ਉਹਦੇ ਗਲੀ ਦੇ ਲੋਕ ਵੀ ਨਹੀਂ ਸੀ ਜਾਣਦੇ ਵੀ ਕਿਹੜਾ ਟੰਡਨ ਤੇ ਕਿਹੜਾ ਫੰਡਨ, ਉਸ ਬੰਦੇ ਨੂੰ ਕਈਆਂ ਦੀਆਂ ਸ਼ਕਲਾਂ ਦੇਖ ਕੇ ਹਾਸਾ ਆਉਂਦਾ ਵੀ ਮੂੰਗਫਲੀ ਦੀ ਰੇਹੜੀ ਲਾਉਣ ਜੋਗਾ ਵੀ ਨਹੀਂ ਹੈਗਾ, ਪਰ ਉਹ ਇੱਥੇ VVIP ਬਣੇ ਫਿਰਦੇ, ਗੱਡੀਆਂ, ਗਨਮੈਨ। ਸੋ ਇਹ ਉਹਨਾਂ ਨੇ ਇੱਕ ਜਿਹੜਾ ਸਿਸਟਮ ਖੜਾ ਕੀਤਾ, ਜਿਵੇਂ ਸ਼ੇਰ ਫੜਨ ਲਈ ਬੱਕਰੀ ਬੰਨੀ ਦੀ ਆ, ਉਵੇਂ ਕੁਛ ਸ਼ੈਤਾਨ ਬਿਰਤੀ ਲੋਕਾਂ ਨੇ, ਜਿਹਦੇ ਚ ਏਜੰਸੀਆਂ ਵੀ ਨੇ, ਕੋਈ ਪੁਲਿਸ ਅਫਸਰ ਵੀ ਨੇ, ਕੁਛ ਹੋਰ ਲੋਕ ਵੀ ਨੇ, ਉਹਨਾਂ ਨੇ ਇਹੋ ਜਿਹੇ ਹਰ ਸ਼ਹਿਰ ਦੇ ਵਿੱਚ 2-2 ਲੰਡੂ ਜੇ ਲੱਭੇ ਹੋਏ ਨੇ ਜਿਹੜੇ ਸਿੱਖਾਂ ਨੂੰ ਤੇ ਸਿੱਖੀ ਨੂੰ ਟਾਰਗੇਟ ਕਰਕੇ ਭਗਾਈ ਮਾਰਦੇ ਆ ਵੀ ਅਸੀਂ ਜੀ ਖਾਲਿਸਤਾਨੀਆਂ ਦੇ ਖਿਲਾਫ ਹਾਂ, ਅਸੀਂ ਖਾਲਿਸਤਾਨ ਦੇ ਖਿਲਾਫ, ਅਸੀਂ ਦੇਸ਼ ਭਗਤ ਹਾਂ। ਉਹ ਜਿਹੜਾ ਗੰਦ ਬਕਦੇ ਆ ਉਸ ਤੋਂ ਬਾਅਦ ਵਿੱਚ ਗਨਮੈਨ ਲੈਣ ਤੋਂ ਅੱਗੇ ਉਹਨਾਂ ਦੀ ਕੋਈ ਸੋਚ ਨਹੀਂ ਹੁੰਦੀ।
ਤੇ ਅੱਜ ਇੱਥੇ ਲੁਧਿਆਣੇ ਦੇ ਵਿੱਚ ਇੱਕ ਵਿਵਾਦ ਬਣ ਗਿਆ, ਜਿਹੜਾ ਇਸਲਾਮਗੰਜ ਕੋਈ ਇਲਾਕਾ ਤੇ ਗੋਪਾਲ ਮੰਦਰ ਉੱਥੇ ਕੋਈ ਹੈ, ਜਿੱਥੇ ਆਰਤੀ ਰਕਵਾਉਣ ਤੋਂ ਬਾਅਦ ਮਸਲਾ ਜਿਹੜਾ ਸੀ ਕਾਫੀ ਵਿਗੜ ਗਿਆ, ਜਿਹਦੇ ਵਿੱਚ ਜਿਹੜੇ ਜਿਹੜੇ ਉੱਥੇ ਹਿੰਦੂ ਕੱਟੜਪੰਥੀ ਲੀਡਰ ਗਏ, ਪੁਲਿਸ ਵਾਲਿਆਂ ਨੇ ਉਹਨਾਂ ਦੀ ਸਾਰਿਆਂ ਦੀ ਸੁਰੱਖਿਆ ਜਿਹੜੀ ਸਿਕਿਉਰਿਟੀ ਦਿੱਤੀ ਸੀ ਉਹ ਵਾਪਸ ਲੈ ਲਈ। ਇਹ ਵੀ ਅੱਜ ਅਖਬਾਰਾਂ 'ਚ ਖਬਰ ਛਪੀ ਹੈ ਇੱਥੇ ਵੀ ਸਿਕਿਉਰਿਟੀ ਵਾਪਸ ਲੈ ਲਈ। ਸਿਕਿਉਰਿਟੀ ਵਾਪਸ ਲੈ ਕੇ ਉਹਨਾਂ ਨੂੰ ਇੱਕ ਤਰੀਕੇ ਨਾਲ ਉਹਨਾਂ ਨੇ ਕਿਹਾ ਵੀ ਤੁਹਾਡਾ ਤਾਂ ਕੰਮ ਇਹ ਆ ਵੀ ਤੁਹਾਨੂੰ ਅਸੀਂ ਸਿਕਿਉਰਿਟੀਆਂ ਦਿੰਨੇ ਆ ਵੀ ਤੁਸੀਂ ਮਾਹੌਲ ਸਖਾਵਾਂ ਰੱਖਣ ਦੇ ਵਿੱਚ ਸਾਡੀ ਮਦਦ ਕਰੋ, ਪਰ ਉਲਟਾ ਤੁਸੀਂ ਲਾਂਬੂ ਲਾਉਣ ਵਾਲੇ ਕੰਮ ਕਰਦੇ ਹੋ। ਆ ਜਿਹੜਾ ਚੱਕਰ ਚੱਲ ਰਿਹਾ ਇਹਦੇ ਵਿੱਚ ਤੁਹਾਡਾ ਬਣਦਾ ਹੀ ਨਹੀਂਗਾ। ਸੋ ਇਸ ਕਰਕੇ ਜਦੋਂ ਗਨਮੈਨ ਵਾਪਸ ਲੈ ਲਏ, ਅੱਜ ਸਾਰਿਆਂ ਵੱਲੋਂ ਬੜਾ ਪਿੱਟ ਪਟੂਆ ਕੀਤਾ ਗਿਆ ਕਿ ਜੀ ਸਾਨੂੰ ਧਮਕੀਆਂ ਮਿਲ ਰਹੀਆਂ ਨੇ, ਸਾਡੀ ਸਿਕਿਉਰਿਟੀ ਜਿਹੜੀ ਆ ਵਾਪਸ ਲੈ ਲਈ ਤੇ ਅਸੀਂ ਪੱਟੇ ਗਏ। ਉਹ ਮੇਰਾ ਇਹ ਪੱਕਾ ਯਕੀਨ ਆ ਜਿਨ੍ਹਾਂ ਦੇ ਚ ਨਾਂ ਨੇ ਰਜੀਵ ਟੰਡਨ, ਸੰਦੀਪ ਥਾਪਰ, ਭਾਨੂ ਪ੍ਰਤਾਪ, ਚੰਦਰਕਾਂਤ ਚੱਡਾ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪੋਸਟਾਂ ਪਾ ਕੇ ਲਾਈਵ ਹੋ ਕੇ ਜਾਂ YouTube ਚੈਨਲਾਂ ਵਾਲਿਆਂ ਨੂੰ ਮਿੰਟ ਤਲਣਾ ਕਰਕੇ ਸੱਦ ਕੇ ਬਹੁਤ ਹੀ ਜ਼ਿਆਦਾ ਭੈੜੀਆਂ ਭੱਦੀਆਂ ਗੱਲਾਂ ਕਰਨਗੇ, ਜਿਹਦਾ ਮੂਲ ਭਾਵ ਇੰਨਾ ਕੁ ਹੋਣਾ ਵੀ ਕੋਈ ਭੜਕਿਆ ਹੋਇਆ ਸਿੱਖ ਪ੍ਰਤੀਕਿਰਿਆ ਕਰੇ। ਜੇ ਨਾ ਕਿਸੇ ਨੇ ਕੀਤੀ ਫਿਰ ਇਹਨਾਂ ਨੇ ਆਪ ਦੇ ਉੱਤੇ ਆਪ ਵੀ ਗੋਲੀਆਂ ਚਲਵਾ ਲੈਣੀਆਂ ਹੁੰਦੀਆਂ ਨੇ। ਕਈ ਵਾਰੀ ਫੜੇ ਗਏ ਆ, ਪਿੱਛੇ ਜੇ ਜਲੰਧਰ 'ਚ ਵੀ ਫੜੇ ਗਏ ਸੀ, ਲੁਧਿਆਣੇ 'ਚ ਵੀ ਫੜੇ ਗਏ ਸੀ ਬੰਦੇ ਇਹਨਾਂ ਦੇ। ਤੋ ਜਿਹੜਾ ਉਸ ਤੋਂ ਬਾਅਦ ਫਿਰ ਜਦੋਂ ਮੀਡੀਆ 'ਚ ਰੌਲਾ ਪੈਂਦਾ ਵੀ ਫਲਾਣੇ ਹਿੰਦੂ ਕੱਟੜਪੰਥੀ ਲੀਡਰ ਦੇ ਉੱਤੇ ਹਮਲਾ ਹੋਇਆ, ਫਿਰ ਇਹ ਲੱਡੂ ਹੀ ਵੰਡਣ ਲੱਗ ਜਾਂਦਾ, ਚਾਹ ਹੀ ਚੜ ਜਾਂਦਾ। ਫਿਰ ਅਫਸਰਾਂ ਨੂੰ ਕਹਿੰਦੇ ਆ ਜੀ ਦੇਖੋ ਸਾਨੂੰ ਹੁਣ ਖਤਰਾ। ਫਿਰ ਅਫਸਰ ਵਿਚਾਰੇ ਰੋਂਦੇ ਪਿੱਟਦੇ ਕਹਿੰਦੇ ਆ ਵੀ ਉਹ ਤਾਂ ਤੁਹਾਡੀ ਸਾਡੀ ਸ਼ਕਲ ਦੇਖਣ ਨੂੰ ਜੀ ਨਹੀਂ ਕਰਦਾ, ਪਰ ਆ ਚੱਕੋ ਤੁਹਾਨੂੰ ਦਿੰਨੇ ਆ ਗਨਮੈਨ ਤੇ ਗੱਡੀ। ਸੋ ਆ ਜਿਹੜੀ ਖਬਰ ਅੱਜ ਲੱਗੀ ਆ ਵੀ ਥਾਣੇ ਦਾ ਘਰਾਓ ਕਰਨ ਵਾਲੇ ਹਿੰਦੂ ਆਗੂਆਂ ਦੀ ਸੁਰੱਖਿਆ ਵਾਪਸ ਲਈ, ਇਹੀ ਪੁਲਸੀਏ ਜਿਹੜੇ ਨੇ ਉਹ ਸੁਰੱਖਿਆ ਹੁਣ 2-4 ਦਿਨਾਂ 'ਚ ਦੇਣਗੇ, ਕਿਉਂਕਿ ਇਹਨਾਂ ਨੇ ਦੇਣ ਜੋਗਾ ਮਾਹੌਲ ਪੈਦਾ ਕਰਨਾ। ਇਹ ਜਿਹੜਾ ਮੁਲਕ ਆ, ਇਸ ਮੁਲਕ ਦੇ ਵਿੱਚ ਏਦਾਂ ਦੇ ਕੁੱਤੇ ਕੰਮ ਜਿਹੜੇ ਨੇ ਉਹ ਕਰਨ ਵਾਲੇ, ਉਹ ਕਹਿੰਦੇ ਅਸੀਂ ਦੇਸ਼ ਭਗਤ ਆ। ਜਿਹੜਾ ਡਰਾਮਾ ਅੱਜ ਪਾਰਲੀਮੈਂਟ ਵਿੱਚ ਹੋਇਆ, ਇਹਦੇ ਬਾਰੇ ਸਾਰਿਆਂ ਨੂੰ ਪਤਾ ਵੀ ਜਿਸ ਤਰੀਕੇ ਨਾਲ ਅਮਰੀਕਾ ਦੇ ਵੱਲੋਂ ਬਾਂਹ ਮਰੋੜੀ ਗਈ ਹੈ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਜਿਹੜੇ ਨੇ ਸ਼ੋਸ਼ੇ ਛੱਡੇ ਜਾਣੇ ਆ। ਇੱਕ ਤਾਂ ਇਹ ਵੀ ਚਲਾਈ ਜਾ ਰਹੀ ਆ ਗੱਲ ਇੱਥੇ ਵੀ ਜਿਹੜਾ ਉਹ ਨਿਖਿਲ ਗੁਪਤਾ ਆ, ਉਹ ਤਾਂ ਕਹਿੰਦੇ ਹੈ ਹੀ ਅਮਰੀਕਨ ਏਜੰਸੀਆਂ ਦਾ ਬੰਦਾ ਸੀ, ਕਹਿੰਦੇ ਸਾਡੇ ਬੰਦਿਆਂ ਨੂੰ ਪਤਾ ਨਹੀਂ ਲੱਗਿਆ, ਉਹਦੇ ਨਾਲ ਗੱਲ ਕਰ ਬੈਠੇ, ਉਹਦੇ ਟਰੈਪ 'ਚ ਫਸ ਗਏ ਤੇ ਹੁਣ ਅਮਰੀਕਾ ਜਿਹੜਾ ਹੈਗਾ ਉਹ ਖਰਾਬ ਕਰਦਾ। ਏਦਾਂ ਦੀਆਂ ਗੱਲਾਂ ਵੀ ਚੱਲ ਪਈਆਂ ਨੇ, ਹੋਰ ਵੀ ਕਈ ਡਰਾਮੇ ਕੀਤੇ ਜਾ ਰਹੇ ਆ। ਪਰ ਮੋਟੇ ਤੌਰ ਦੇ ਉੱਤੇ ਗੱਲ ਇਹੀ ਆ ਕਿ ਲੋਕਾਂ ਨੂੰ ਭਰਮਾਇਆ ਜਾਵੇ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਇੰਡੀਆ ਨੂੰ ਕੋਈ ਬਹੁਤਾ ਫਰਕ ਨਹੀਂ ਪਿਆ। ਇਸ ਗੱਲ ਦੇ ਲਈ ਜੋ ਕੁਝ ਇੰਡੀਅਨ ਸਟੇਟ ਸਿਸਟਮ ਕਰ ਰਿਹਾ ਹੈ, ਉਹਦੇ ਵਿੱਚ ਅੱਜ ਜਦੋਂ FBI ਦੇ ਜਿਹੜੇ ਮੁਖੀ ਨੇ, ਉਹਨਾਂ ਨੇ NIA ਦੇ ਹੈੱਡਕੁਆਟਰ ਜਾ ਕੇ ਉੱਥੇ ਮੇਲ ਮੁਲਾਕਾਤ ਕੀਤੀ ਆ, ਉਹ ਖਬਰ ਲੱਗੀ ਆ। ਫਿਰ ਜਿਵੇਂ ਆਪਾਂ ਕੱਲ ਗੱਲ ਕਰਦੇ ਸੀ ਤੇ ਖਬਰ ਇਸ ਤਰੀਕੇ ਨਾਲ ਦਿੰਦੇ ਆ ਵੀ ਜਿਵੇਂ ਉਹ ਤਾਂ ਇੱਥੇ ਬਸ ਘੁੰਮਣ ਫਿਰਨ ਆਇਆ, ਕੋਈ ਏਡੀ ਚੱਕਰ ਵਾਲੀ ਗੱਲ ਨਹੀਂ। ਤੋ ਜਿਹੜਾ FBI ਦੇ ਮੁਖੀ ਦੇ ਆਉਣ ਦਾ ਅਸਲ ਮਕਸਦ ਆ, ਉਹਨੂੰ ਪਿੱਛੇ ਕਰਕੇ ਹੋਰ ਸ਼ੋਸ਼ੇਬਾਜ਼ੀਆਂ ਦੀ ਬੜੀ ਭਾਰੀ ਲੋੜ ਆ ਜੀ ਇੰਡੀਅਨ ਮੀਡੀਆ ਨੂੰ, ਤੇ ਪੂਰਾ ਜ਼ੋਰ ਲਾਇਆ ਪਿਆ ਵਾ ਵੀ ਅਮਰੀਕਾ ਦੇ ਵੱਲੋਂ ਸਿੱਖਾਂ ਦੇ ਮਸਲੇ ਉੱਤੇ ਜਾਂ ਖਾਲਿਸਤਾਨ ਦੇ ਰੈਫਰੈਂਡਮ ਵਾਲੇ ਐਡਵੋਕੇਟ ਪੰਨੂ ਵਾਲੇ ਮਸਲੇ ਤੇ ਜਿਹੜੀ ਗੱਲਬਾਤ ਚੱਲ ਰਹੀ ਆ, ਉਹਦੀ ਕੋਈ ਚਰਚਾ ਨਾ ਹੋ ਜਾਵੇ। ਇਸ ਗੱਲ ਦੇ ਲਈ ਅੱਜ ਆ ਜਿਹੜੀ ਕਰਤੂਤ ਹੋਈ ਆ ਪਾਰਲੀਮੈਂਟ ਦੇ ਵਿੱਚ, ਇੱਕ ਤਰੀਕੇ ਨਾਲ FBI ਦੇ ਮੁਖੀ ਨੂੰ ਇਹ ਜਚਾਉਣਾ ਬੜਾ ਜ਼ਰੂਰੀ ਸੀ ਵੀ ਅਸੀਂ ਤਾਂ ਬੜੇ ਔਖੇ ਆ, ਜਿਹੜਾ ਇੱਥੇ ਦਹਿਸ਼ਤਗਰਦ ਨੇ, ਜਿਹੜੇ ਐਕਸਟ੍ਰੀਮਿਸਟ ਨੇ, ਆ ਦੇਖੋ ਸਾਡੀ ਤਾਂ ਪਾਰਲੀਮੈਂਟ 'ਚ ਬੜੇ ਫਿਰਦੇ, ਅਸੀਂ ਕੀ ਕਰੀਏ। ਸੋ ਅਸਲ ਵਿੱਚ ਸਾਰੀ ਦੁਨੀਆ ਨੂੰ ਇਹ ਸਮਝਦੇ ਆ ਉੱਲੂ, ਤੇ ਆਪਦੇ ਆਪ ਨੂੰ ਬੜੇ ਚਾਤਰ ਸਮਝਦੇ ਬਈ। ਇੱਥੇ ਇੱਕ ਖਬਰ ਆਈ ਪਿਛਲੇ ਹਫ਼ਤੇ ਵੀ ਪਰਮਜੀਤ ਸਿੰਘ ਢਾਡੀ ਫੜ ਲਿਆ।
ਪਰਮਜੀਤ ਸਿੰਘ ਢਾਡੀ, ਭਾਈ ਜਸਵੀਰ ਸਿੰਘ ਰੋਡੇ, ਭਾਈ ਲਖਵੀਰ ਸਿੰਘ ਰੋਡੇ ਉਹਨਾਂ ਵਾਲੇ ਗਰੁੱਪ ਦੇ ਵਿੱਚ ਐਕਟਿਵ ਬੰਦਾ ਆ। ਜਦੋਂ ਸ਼ਿੰਗਾਰ ਸਿਨੇਮਾ ਬੰਬ ਕਾਂਡ ਤੋਂ ਬਾਅਦ ਅਸੀਂ ਨਾਭੇ ਜੇਲ੍ਹ ਸੀ, ਉੱਥੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਹੜੇ ਦਮਦਮੀ ਟਕਸਾਲ ਦੇ ਮੁਖੀ ਰਹੇ ਆ, ਉਹਨਾਂ ਦਾ ਪੋਤਰਾ ਅਮੋਲਕ ਸਿੰਘ ਅਖਾੜਾ, ਜਗਰਾਉਂ ਕੋਲੇ ਪਿੰਡ ਅਖਾੜਾ, ਤੇ ਕਿਲੀ ਚਾਹਨਾ ਤੋਂ ਭਾਈ ਜਸਵੀਰ ਸਿੰਘ ਰੋਡੇ ਦਾ ਭਾਣਜਾ ਜਸਵਿੰਦਰ ਸਿੰਘ ਸ਼ਿੰਦਾ, ਨੌਜਵਾਨ ਮੁੰਡਾ ਸੀ। ਇਹ ਤਿੰਨ ਜਾਣੇ ਵੀ ਉੱਥੇ ਨਾਭੇ ਜੇਲ੍ਹ ਵਿੱਚ, ਇਹਨਾਂ ਤੇ ਵੀ ਕੇਸ RDX ਦਾ ਬਣਾ ਕੇ ਉੱਥੇ ਸੱਚਾ ਸੀ ਜਾਂ ਝੂਠਾ ਸੀ, ਉਹ ਉਦੋਂ ਜੇਲ੍ਹ ਸੀ। ਤੇ ਪਰਮਜੀਤ ਸਿੰਘ ਢਾਡੀ ਉਸ ਕੇਸ ਤੋਂ ਬਾਅਦ ਵਿੱਚ ਇੱਥੇ 3600 ਵਾਰ ਮਿਲਿਆ। ਅਕਸਰ ਹੀ ਦਰਬਾਰ ਸਾਹਿਬ ਕਿਸੇ ਨਾ ਕਿਸੇ ਕਾਰਜ, ਕਿਸੇ ਪੰਥਕ ਸਰਗਰਮੀਆਂ ਦੇ ਵਿੱਚ ਟਕਸਾਲ ਦੇ ਨਾਲ ਸੰਬੰਧਿਤ ਹੋਣ ਕਰਕੇ। ਪਰ ਹੁਣ ਆਹ ਪਿਛਲੇ ਹਫ਼ਤੇ ਬੜਾ ਰੌਲਾ ਪਾਇਆ ਕਿ ਜੀ ਉਹ ਤਾਂ ਜਹਾਜ਼ ਚੜ੍ਹ ਕੇ ਚੱਲਿਆ ਸੀਗਾ, ਫੜ ਲਿਆ। ਉਹ ਮੈਂ ਹੈਰਾਨ ਬੜਾ ਵੀ ਉਹ ਤਾਂ ਇੱਥੇ ਤੁਰੇ ਫਿਰਦਾ ਰਹਿੰਦਾ। ਤੇ ਅੱਜ ਅਖਬਾਰਾਂ 'ਚ ਖਬਰ ਇਹ ਛਪੀ ਆ, ਜਿਹਦੇ ਬਾਰੇ ਇੰਡੀਅਨ ਮੀਡੀਆ ਨੇ ਐ ਬਣਾਇਆ ਪਿਆ ਸੀ ਵੀ ਪਤਾ ਨਹੀਂ ਟਰੱਕ ਅਸਲੇ ਦਾ ਫੜਿਆ ਉਹਦੇ ਕੋਲ। ਹੁਣ ਉਹ ਕਹਿੰਦੇ ਜੀ ਵੀ ਇਹ ਢਾਡੀ ਦੀ, ਪਰਮਜੀਤ ਸਿੰਘ ਦੀ ਲੋੜ ਨਹੀਂ ਸੀਗੀ, ਉਹ ਪਰਮਜੀਤ ਸਿੰਘ UK ਕੋਈ ਹੋਰ ਬੰਦਾ ਵਾ ਜਿਹਨੂੰ ਫੜਨਾ ਸੀ, ਅਸੀਂ ਗਲਤੀ ਨਾਲ ਇਹਨੂੰ ਫੜ ਲਿਆ ਤੇ ਇਹਨੂੰ ਤਾਂ ਹੁਣ ਅਸੀਂ ਛੱਡਦਾ 1 ਹਫ਼ਤਾ ਬਾਅਦ, ਤੇ ਜੇ ਲੋੜ ਪਈ ਫਿਰ ਇਹਨੂੰ ਅਸੀਂ ਦੁਬਾਰਾ ਜਿਹੜਾ ਹੈਗਾ ਸੱਦ ਲਵਾਂਗੇ, ਪਰ ਇਸ ਵੇਲੇ ਇਹਦੀ ਲੋੜ ਨਹੀਂ। ਸੋ ਪਰਮਜੀਤ ਸਿੰਘ ਢਾਡੀ, ਜਿਹਦੀ ਗ੍ਰਿਫਤਾਰੀ ਤੋਂ ਬਾਅਦ ਇੰਡੀਅਨ ਸਟੇਟ ਸਿਸਟਮ ਨੇ, ਭਾਰਤੀ ਮੀਡੀਆ ਨੇ ਰੱਜ ਕੇ ਪਿੱਟਿਆ ਸੀ ਵੀ ਬੜਾ ਖਤਰਨਾਕ ਅੱਤਵਾਦੀ ਫੜ ਲਿਆ, ਤੇ ਉਹਦੇ ਕੇਸਾਂ ਦੀ ਕਹਾਣੀ ਆ ਜਿਹੜੇ YouTube ਚੈਨਲਾਂ ਵਾਲੇ ਆ, ਇਹਨਾਂ ਨੂੰ ਤਾਂ ਮਸਾਂ ਕੋਈ ਖਬਰ ਲੱਭਦੀ ਆ, ਪਤਾ ਨਹੀਂ ਹੁੰਦਾ, ਵਾਸਤਾ ਨਹੀਂ ਹੁੰਦਾ, ਚੱਕੀ ਜਾਣਗੇ ਉਹਨੂੰ। ਮਤਲਬ ਐ ਬਣਾ ਧਰਿਆ ਵੀ ਜਿਵੇਂ ਪਤਾ ਨਹੀਂ ਕੀ। ਮੈਂ ਕਹਿੰਦਾ ਵੀ ਪੰਜਾਬ ਦੇ ਪਿੰਡਾਂ ਦੇ ਵਿੱਚ 1984 ਤੋਂ ਬਾਅਦ ਵਿੱਚ ਚੱਲੀ ਖਾੜਕੂ ਲਹਿਰ ਦੇ ਨਾਲ ਸਿੱਧੇ ਤੌਰ ਤੇ ਸੰਬੰਧਿਤ ਰਹੇ ਬੇਅੰਤ ਸਿੰਘ ਬੈਠੇ। ਉਹਨਾਂ ਚੋਂ ਜਿਹਨੂੰ ਮਰਜ਼ੀ ਕਿਸੇ ਪਾਸੇ ਜਾਂਦੇ ਨੂੰ ਫੜ ਕੇ ਪੁਲਿਸ ਖਬਰ ਬਣਾ ਦੇਵੇ। ਤੇ ਆ ਜਿਹੜੇ YouTube ਚੈਨਲਾਂ ਵਾਲੇ ਹੁਣ ਵਾਲੇ ਸਾਡੇ ਭਾਈ ਪੈਦਾ ਹੋਏ ਨੇ ਮਾਰਕੀਟ 'ਚ, YouTube ਚੈਨਲ ਮੀਡੀਆ, ਇਹਨਾਂ ਨੇ ਉਸ ਬੰਦੇ ਦਾ ਇਹ ਨਹੀਂ ਦੇਖਣਾ ਕਿ ਇਹਦੇ ਤੇ ਪਹਿਲਾਂ ਸੱਚਾ ਪਾਇਆ ਸੀ ਕੇਸ ਕਿ ਝੂਠਾ ਪਾਇਆ ਸੀ। ਇਹਨਾਂ ਨੇ ਰੰਡੀ ਰੋਣਾ ਪਾ ਬਹਿਣਾ ਵੀ ਇਹ ਤਾਂ ਜੀ ਬੜਾ ਖਤਰਨਾਕ ਆ, ਬਹੁਤ ਖਤਰਨਾਕ। ਔਰ ਇਹ ਮੈਂ ਗੱਲ ਬੜੀ ਵਾਰ ਕਹਿਣਾ ਵੀ ਇੱਥੇ ਸਾਡੇ ਬੰਦੇ ਭਾਰਤੀ ਮੀਡੀਆ ਦੇ ਜਾਲ 'ਚ ਫਸ ਕੇ, ਚੰਗੇ ਭਲੇ ਬੰਦਿਆਂ ਦੀ ਆਪਦੇ ਵੱਲੋਂ ਜੇ ਭਾਰਤੀ ਅਖਬਾਰਾਂ ਦੇ ਮਗਰ ਲੱਗੋ, ਬਸ ਫੇਰ ਆਪਾਂ ਸਮਝ ਲਓ ਵੀ ਆਪਣੇ ਜਿੰਨਾ ਗਧੀ ਗੇੜ ਪਿਆ ਬੰਦਾ ਕੋਈ ਨਹੀਂ ਹੋ ਸਕਦਾ। ਇੱਥੇ ਇੱਕ ਗੁਰਮੁਖ ਸਿੰਘ ਨਾਗੋ ਕੇ ਖਾੜਕੂ ਜਰਨੈਲ ਹੋਇਆ, ਉਹਦੀ ਸਿੰਘਣੀ ਸਮੇਤ ਉਹ ਕਿਤੇ ਉਦੋਂ 1990-91 ਦੇ ਗੇੜ ਦੀਆਂ ਗੱਲਾਂ, ਉਹ ਕਿਤੇ ਗ੍ਰਿਫਤਾਰ ਹੋ ਗਏ। ਇਹਨਾਂ ਨੇ ਉਹਨੂੰ ਬੁਰੀ ਤਰ੍ਹਾਂ ਟੌਰਚਰ ਕਰਕੇ ਅਖੀਰ ਸ਼ਹੀਦ ਕਰਤਾ। ਤੇ ਉਦੋਂ ਜਿਹੜੀ ਅਖਬਾਰਾਂ 'ਚ ਖਬਰ ਲੱਗੀ ਤੇ ਦਰਾਹੇ ਖੰਨੇ ਦੇ ਕੋਲ ਕੋਈ ਪਿੰਡ ਚਣਕੋਈਆਂ ਦੱਸਿਆ ਵੀ ਉੱਥੇ ਬੱਸ ਸਟੈਂਡ ਕੋਲੇ ਨਾਕਾ ਲਾਇਆ ਹੋਇਆ ਸੀਗਾ ਖੰਨਾ ਪੁਲਿਸ ਨੇ, ਤੇ ਜਦੋਂ ਸਕੂਟਰ ਤੇ ਆਉਂਦੇ ਇਸ ਜੋੜੇ ਨੂੰ ਰੋਕਿਆ ਤੇ ਉਹਨਾਂ ਨੇ ਮੂਹਰਿਓਂ ਫਾਇਰ ਕੱਢਤਾ ਤੇ ਮੁਕਾਬਲਾ ਹੋ ਗਿਆ ਜੀ, ਤੇ ਗੋਲੀ ਚੱਲ ਗਈ ਤੇ ਉਹ ਮਾਰੇ। ਅਸੀਂ ਇੱਥੇ ਭੋਗ ਪਿਆ ਕਰੇ ਜਦੋਂ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਬੱਚੀ ਨਿੱਕੀ ਜੀ ਸੀ, ਉਹ ਬਚ ਗਈ, ਉਹਦਾ ਵਿਆਹ ਹੋ ਗਿਆ ਹੁਣ। ਤੇ ਨਾਗੋ ਕੇ ਪਿੰਡ ਹਰ ਸਾਲ ਉਹ ਆਪਦੇ ਮਾਂ-ਬਾਪ ਦੀ ਯਾਦ ਵਿੱਚ ਦਿਨ ਰੱਖਿਆ ਕਰੇ, ਅਸੀਂ ਵੀ ਜਾਇਆ ਕਰੀਏ। ਤੇ ਉੱਥੇ ਜਿੰਨੇ ਬੋਲਣ ਵਾਲੇ ਬੁਲਾਰੇ ਜਾਂ ਹੋਰ ਸੱਜਣ, ਉਹ ਸਾਰੇ ਉਸ ਅਖਬਾਰ ਦੀ ਖਬਰ ਦੇ ਹਿਸਾਬ ਨਾਲ ਉਹ ਜਿਹੀਆਂ ਗੱਲਾਂ ਕਰ ਕੇ ਆ ਜਾ ਕਰੀਏ। ਆ ਜਦੋਂ 2015 'ਚ ਸਰਬੱਤ ਖਾਲਸਾ ਵਾਲਾ ਚੱਕਰ ਚੱਲਿਆ, ਉਦੋਂ ਭਾਰਤ ਸਰਕਾਰ ਨੂੰ ਲੋੜ ਪੈ ਗਈ ਤੇ ਕੋਈ ਇਹੋ ਜਿਹਾ ਚੱਕਰ ਚਲਾਓ ਜਿਹਦੇ ਨਾਲ ਇਹਦੇ ਵੱਲੋਂ ਧਿਆਨ ਘਟੇ ਲੋਕਾਂ ਦਾ। ਉਦੋਂ ਫਿਰ ਪੈਂਕੀ ਕੈਟ ਨੇ ਖੁਲਾਸੇ ਕੀਤੇ, ਤੇ ਪੈਂਕੀ ਕੈਟ ਨੇ ਵਿੱਚ ਇਹ ਵੀ ਦੱਸਿਆ ਵੀ ਜਿਹੜੀ ਅਖਬਾਰ ਦੀ ਖਬਰ ਆ ਉਹ ਝੂਠੀ ਆ, ਅਸਲ ਵਿੱਚ ਤਾਂ ਉਹਨੂੰ ਫੜ ਕੇ ਏਦਾਂ ਟਾਰਚਰ ਕੀਤਾ ਤੇ ਉਹਨੂੰ ਖੰਨੇ ਤੋਂ ਸਮਰਾਲੇ ਨੂੰ ਜਾਂਦੀ ਸੜਕ ਕੋਲੇ ਫਲਾਣੇ ਥਾਂ ਦੇ ਉੱਤੇ ਉਹਦਾ ਮੁਕਾਬਲੇ ਵਿੱਚ ਉਹਨੂੰ ਕਿਵੇਂ ਮਾਰਿਆ ਸੀ, ਕਤਲ ਕੀਤਾ ਸੀ ਮੀਆਂ ਬੀਬੀ ਨੂੰ। ਤੇ ਨਿੱਕੀ ਜੀ ਬੱਚੀ ਸੀ, ਜਿਹੜੀ ਆ ਬੱਚੀ ਦੀ ਮੈਂ ਤੁਹਾਨੂੰ ਗੱਲ ਦੱਸਦਾ, ਇਹ ਕਿਸੇ ਤਰੀਕੇ ਨਾਲ ਪਰਿਵਾਰਕ ਮੈਂਬਰਾਂ ਤੱਕ ਉੱਪੜਦੀ ਕਰਤੀ। ਉਹਨਾਂ ਨੂੰ ਪਤਾ ਹੀ ਨਹੀਂਗਾ, ਪਰਿਵਾਰਕ ਮੈਂਬਰਾਂ ਨੂੰ ਨਹੀਂ ਦੱਸਿਆ ਸੀ ਵੀ ਅਸਲ ਵਿੱਚ ਕਹਾਣੀ ਕੀ ਸੀ। ਸੋ ਅਖਬਾਰ ਦੀ ਖਬਰ ਜਾਂ ਅਖਬਾਰਾਂ ਦੀਆਂ ਉਸ ਦੌਰ ਦੀਆਂ ਖਬਰਾਂ 99% ਝੂਠੀਆਂ, ਤੇ ਉਹਨਾਂ ਝੂਠੀਆਂ ਖਬਰਾਂ ਦੇ ਸਹਾਰੇ ਜੇ ਕੋਈ ਇਤਿਹਾਸ ਲਿਖਣ ਬਹਿ ਜੇ ਸਾਡੇ ਵਰਗਾ, ਤਾਂ ਲੋਕ ਗਲਤ ਇਨਫੋਰਮੇਸ਼ਨ, ਗਲਤ ਜਾਣਕਾਰੀ ਦਾ ਸ਼ਿਕਾਰ ਹੋ ਜਾਣਗੇ। ਤੇ ਇਹ ਗੱਲ ਅੱਜ ਵੀ ਚੱਲਦੀ ਆ। ਅੱਜ ਸਵੇਰੇ ਇੱਥੇ ਇੱਕ
ਪੁਲਿਸ ਮੁਕਾਬਲਾ ਹੋਇਆ ਜਿਹਦੇ ਵਿੱਚ ਇਹ ਕਹਿੰਦੇ ਆ ਵੀ ਕੋਈ ਜੱਸਾ ਹੈਪੋਵਾਲ ਜਾਂ ਹੱਪੋਵਾਲ ਹੱਪੋਵਾਲ ਪਿੰਡ ਸ਼ਾਇਦ ਹੈ ਇੱਥੇ ਨਵਾਂ ਸ਼ਹਿਰ ਇਲਾਕੇ ਦਾ, ਉਹ ਕੁਝ ਮਾਮਲਿਆਂ ਵਿੱਚ ਲੜੀਂਦਾ ਹੋਣਾ ਨੌਜਵਾਨ। ਕਹਿੰਦੇ ਆ ਵੀ ਉਹ ਗੁੰਡਾ ਸੀ, ਗੈਂਗਸਟਰ ਸੀ, ਤੇ ਉਹ ਕਹਿੰਦਾ ਮੇਰਾ ਉੱਥੇ ਪਿਸਤੌਲ ਰੱਖਿਆ ਹੋਇਆ, ਵੀ ਉਹਨੂੰ ਜਦੋਂ ਲੈ ਕੇ ਜਾ ਰਹੇ ਸੀ ਤੇ ਉੱਥੇ ਮੁਕਾਬਲਾ ਹੋ ਗਿਆ ਤੇ ਉਹ ਮੁਕਾਬਲੇ 'ਚ ਮਾਰਿਆ ਗਿਆ। ਬਿਲਕੁਲ ਇਹੋ ਜਿਹੀਆਂ ਕਹਾਣੀਆਂ ਉਦੋਂ ਸੀਗੀਆਂ ਚੱਲਦੀਆਂ। ਜਿਹੜੇ ਨੌਜਵਾਨ ਅਣਖ ਗੈਰਤ ਵਾਲੇ, ਲੜਾਕਾ ਬਿਰਤੀ ਵਾਲੇ, ਪੰਥ ਲਈ, ਪੰਜਾਬ ਲਈ ਸਿਰਾਂ ਤੇ ਖੱਫਣ ਬੰਨ੍ਹ ਕੇ ਉਦੋਂ ਮੈਦਾਨ ਵਿੱਚ ਆਏ, ਉਹਨਾਂ ਨੂੰ ਕਤਲ ਕਰਨ ਲਈ ਜੋ ਕੁਝ ਉਸ ਵੇਲੇ ਕੀਤਾ ਕਰਾਇਆ ਜਾਂਦਾ ਸੀ, ਉਹਨਾਂ ਦੇ ਦਿਨ ਮਨਾਏ ਜਾਂਦੇ ਸੀ, ਉਹਨਾਂ ਨੂੰ ਸ਼ਹੀਦ ਕਹਿ ਕੇ ਸ਼ਹੀਦੀ ਦਿਹਾੜੇ ਮਨਾਏ ਜਾਂਦੇ ਸੀ, ਉਹਨਾਂ ਦੀਆਂ ਫੋਟੋਆਂ ਕੇਂਦਰੀ ਸਿੱਖ ਅਜਾਇਬ ਘਰ 'ਚ ਲੱਗਦੀਆਂ ਸੀ, ਉਹਨਾਂ ਦਾ ਇੱਜ਼ਤ ਸਤਿਕਾਰ ਜਿਹੜਾ ਸੀ ਉਹ ਬੜਾ। ਤੇ ਇੰਡੀਅਨ ਸਟੇਟ ਸਿਸਟਮ ਨੇ ਸੋਚਿਆ ਵੀ ਪੁੱਠੇ ਰਾਹ ਪਾਓ। ਤੋ ਇਸ ਗੱਲ ਦੇ ਲਈ ਇੱਕ ਤਾਂ ਇਹ ਆ ਵੀ ਉਹਨਾਂ ਨੂੰ ਨਸ਼ਿਆਂ 'ਚ ਪੰਜਾਬ ਦੀ ਜਵਾਨੀ ਨੂੰ ਪਾ ਦਿੱਤਾ, ਤੇ ਨਸ਼ਿਆਂ ਦਾ ਇਹ ਜਿਹੜਾ ਕਹਿਰ ਆ ਇਹ ਕਸ਼ਮੀਰ ਦੇ ਵਿੱਚ ਵੀ ਪੰਜਾਬ ਵਾਂਗੂ ਹੀ ਆ, ਕਿਉਂਕਿ ਉੱਥੇ ਦੇ ਲੋਕ ਵੀ ਆਜ਼ਾਦੀ ਲਈ ਲੜਦੇ ਸੀ। ਕਸ਼ਮੀਰ ਦੀਆਂ ਖਬਰਾਂ ਪੰਜਾਬ ਵਾਂਗੂ ਹੀ ਡਰਾਉਣੀਆਂ ਤੇ ਬਹੁਤ ਨਸ਼ਿਆਂ ਦੇ ਬਾਰੇ ਬਹੁਤ ਭੈੜੀਆਂ ਖਬਰਾਂ ਉੱਥੋਂ ਆ ਰਹੀਆਂ, ਤੇ ਇਹੀ ਕੁਛ ਇੱਥੇ ਪੰਜਾਬ 'ਚ ਹੋ ਰਿਹਾ। ਹੁਣ ਜਦੋਂ ਮਰਦਾ ਨੌਜਵਾਨ ਨਸ਼ਿਆਂ ਦੇ ਨਾਲ, ਮਰਨ ਤੋਂ ਪਹਿਲਾਂ ਪੂਰੇ ਘਰ ਨੂੰ ਕੰਗਾਲ ਕਰ ਦਿੰਦਾ, ਤੇ ਜਦੋਂ ਮਰਦਾ ਉਦੋਂ ਫਿਰ ਲੋਕ ਇਹ ਨਹੀਂ ਕਹਿੰਦੇ ਕਿ ਇੰਡੀਅਨ ਸਟੇਟ ਦੀਆਂ ਗੋਲੀਆਂ ਨਾਲ ਲੜਦਾ ਹੋਇਆ ਇਹ ਬੰਦਾ ਸ਼ਹੀਦ ਹੋਇਆ। ਅੱਜ ਨੌਜਵਾਨ ਜਦੋਂ ਮਰਦਾ ਤਾਂ ਉਹਨੂੰ ਲੋਕ ਕਹਿੰਦੇ ਆ ਚੰਗਾ ਹੋਇਆ, ਇਹ ਮਰਿਆ ਹੀ ਚੰਗਾ, ਜਿਹਨੇ ਘਰ ਨੂੰ, ਪਰਿਵਾਰ ਨੂੰ ਦੁਖੀ ਇੰਨਾ ਕੀਤਾ ਹੋਇਆ ਸੀ, ਮਾਪੇ ਬੜੇ ਔਖੇ ਸੀ, ਖਹਿੜਾ ਛੁੱਟ ਗਏ। ਇਹ ਆ ਸਟੇਟ ਦਾ ਕੰਮ ਕਿ ਜਿਨ੍ਹਾਂ ਦੇ ਮਰਨ ਤੇ ਕਿਸੇ ਵੇਲੇ ਲੋਕ ਸਤਿਕਾਰ ਕਰਦੇ ਸੀ, ਅੱਜ ਉਹਨਾਂ ਨੂੰ ਤਿਰਸਕਾਰਿਆ ਜਾਂਦਾ, ਕਿਉਂਕਿ ਉਹ ਮਰਦੇ ਹੀ ਮਾੜੇ ਰਾਹ ਜਾ ਕੇ। ਅਸੀਂ ਇਹ ਗੱਲ ਬੜੇ ਸੋਚ ਵਿਚਾਰ ਨਾਲ, ਬੜੀ ਜ਼ਿੰਮੇਵਾਰੀ ਨਾਲ ਕਹਿੰਦੇ ਰਹੇ ਆ ਵੀ ਜੇ ਮਰਨਾ ਹੀ ਆ ਫਿਰ ਕੌਮ ਲਈ, ਪੰਥ ਲਈ ਲੜੋ ਤੇ ਮਰੋ। ਔਰ ਇਸ ਸੰਘਰਸ਼ ਵਿੱਚ ਬੇਅੰਤ ਸਾਨੂੰ ਇਹੋ ਜਿਹੇ ਸੱਜਣ ਟੱਕਰੇ ਆ ਜਿਨ੍ਹਾਂ ਨੇ ਆਖਿਆ ਕਿ ਜਿਹੋ ਜਿਹਾ ਸੁਭਾਅ ਸੀ, ਜਿਹੋ ਜਿਹੀਆਂ ਆਦਤਾਂ ਸੀ, ਜਿਹੋ ਜਿਹਾ ਘਰ ਪਰਿਵਾਰ ਦਾ ਮਾਹੌਲ ਸੀ, ਹੋ ਸਕਦਾ ਅਸੀਂ ਵੀ ਕਿਸੇ ਭੈੜੇ ਮਾੜੇ ਰਾਹ ਪੈ ਜਾਂਦੇ, ਪਰ ਧੰਨ ਅਕਾਲ ਪੁਰਖ ਵਾਹਿਗੁਰੂ ਇਹ ਲਹਿਰ ਚੱਲ ਰਹੀ ਸੀ, ਇਹਦਾ ਹਿੱਸਾ ਬਣੇ। ਅੱਜ ਮਨ ਨੂੰ ਤਸੱਲੀ ਆ ਕਿ ਬਾਣੀ ਨਾਲ ਵੀ ਜੁੜੇ ਹੋਏ ਆ, ਧਰਮ ਲਈ, ਕੌਮ ਲਈ ਵੀ ਕੁਛ ਕੀਤਾ ਕਤਰਿਆ। ਸੋ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਨੌਜਵਾਨ ਆ, ਇਹ ਪਿਛਲੀ ਪੀੜ੍ਹੀ ਨਾਲੋਂ ਜ਼ਿਆਦਾ ਪੜ੍ਹਿਆ ਲਿਖਿਆ ਸਮਾਜ ਆ। ਅੱਜ ਇਹਨਾਂ ਨੂੰ ਕਿਵੇਂ ਤੇ ਕੌਣ ਸਮਝਾਵੇ ਕਿ ਭਾਈ ਇੰਡੀਅਨ ਸਟੇਟ ਦਾ ਇਹ ਏਜੰਡਾ ਆ ਕਿ ਨਸ਼ਿਆਂ ਨਾਲ ਤੁਹਾਨੂੰ ਮਾਰਨਾ। ਪਰ ਇੱਕ ਇਹ ਦੇਖ ਲਿਆ ਉਹਨਾਂ ਨੇ ਕਿ ਜਿਹੜੇ ਥੋੜਾ ਜਿਹਾ ਖੜਕੇ ਦੜਕੇ ਵਾਲੇ ਲੋਕ ਨੇ, ਇਹਦੇ ਤੋਂ ਪਹਿਲਾਂ ਕਿ ਇਹ ਸਿੱਖਾਂ ਦੇ ਮੁੰਡੇ, ਪੰਜਾਬ ਦੇ ਇਹ ਨੌਜਵਾਨ ਪੰਥ ਲਈ, ਪੰਜਾਬ ਲਈ ਕਿਸੇ ਸਰਸੇ ਬਿਆਸ ਭਨਿਆਰੇ ਟਾਈਪ ਕਿਸੇ ਹੋਰ ਚੱਕਰ ਦੇ ਵਿੱਚ ਸਰਗਰਮ ਹੋਣ, ਇਹਨਾਂ ਨੂੰ ਕੋਈ ਹੋਰ ਪਾਸੇ ਤੋਰ ਦਈਏ। ਸੋ ਜਿਹੜਾ ਗੈਂਗਸਟਰ ਕਹਿ ਕੇ ਗੁੰਡੇ ਬਦਮਾਸ਼ੀ ਵਾਲੇ ਰਾਹ ਤੋਰਿਆ ਜਾ ਰਿਹਾ, ਉਹਦੇ ਵਿੱਚ ਉਹਨਾਂ ਨੂੰ ਫਿਰ ਉਹੀ ਝੂਠੇ ਪੁਲਿਸ ਮੁਕਾਬਲੇ ਸ਼ੁਰੂ ਹੋ ਗਏ ਆ। ਤੇ ਸੁਮੰਤ ਗੋਇਲ ਦੀ ਬੜੀ ਚਰਚਾ ਇਹਨਾਂ ਦਿਨਾਂ ਦੇ ਵਿੱਚ, ਜਿਹੜਾ ਰਾਹ ਦਾ ਸਾਬਕਾ ਹੈਡ ਰਿਹਾ, ਉਹਦਾ ਭਰਾ ਵਾ ਕੋਈ ਭਤੀਜਾ, ਉਹਦੇ ਬੜੇ ਚਰਚੇ ਆ ਕਿ ਪੰਜਾਬ ਦੇ ਵਿੱਚ ਜਿਹੜੇ ਝੂਠੇ ਪੁਲਿਸ ਮੁਕਾਬਲੇ ਸ਼ੁਰੂ ਹੋਏ ਆ, ਇਹਦੇ ਵਿੱਚ ਉਹ ਪੂਰਾ ਸਰਗਰਮ। ਹੁਣ ਇਹ ਸਾਰਾ ਕੁਝ ਬੜਾ ਲੋੜ ਆ ਇੱਥੇ ਇੰਡੀਅਨ ਸਟੇਟ ਨੂੰ, ਪੰਜਾਬ ਦਾ ਮਾਹੌਲ, ਭਾਰਤ ਦਾ ਮਾਹੌਲ ਇਹੋ ਜਿਹਾ ਬਣਾ ਕੇ ਦੁਨੀਆ ਸਾਹਮਣੇ ਪੇਸ਼ ਕਰਨ ਦੇ ਲਈ, ਜਿਹਦੇ ਨਾਲ ਇੱਕ ਤਾਂ ਅਮਰੀਕਾ ਤੇ ਹੋਰ ਮੁਲਕ ਜਿਹੜੇ ਸਿੱਖਾਂ ਨਾਲ ਹਮਦਰਦੀ ਕਰਦੇ, ਉਹਨਾਂ ਨੂੰ ਡਰਾਇਆ ਜਾਵੇ ਕਿ ਦੇਖੋ ਤੁਸੀਂ ਕਿਹੋ ਜਿਹੇ, ਤਾਂ ਬਹੁਤ ਮਾੜੇ ਬੰਦੇ। ਦੂਜਾ, ਇੰਡੀਆ ਦੇ ਵਿੱਚ ਲੋਕਾਂ ਦੀ ਹਮਦਰਦੀ, ਲੋਕਾਂ ਨੂੰ ਆਪਦੇ ਨਾਲ ਜੋੜਨ ਲਈ ਸਟੇਟ ਨੂੰ, ਭਾਗਵੇਂ ਬ੍ਰਿਗੇਡ ਨੂੰ ਲੋੜ ਆ ਇਹ ਜਿਹੀਆਂ ਘਟਨਾਵਾਂ ਦੀ। ਤੇ ਅੱਜ ਖਬਰ ਆਪਾਂ ਸਾਰਿਆਂ ਨੇ ਪੜ੍ਹ ਲਈ ਆ ਕਿ ਜਿਹੜਾ ਮਿਸਟਰ ਜੋ ਬਾਈਡਨ ਨੇ ਇਹ ਸੱਦਿਆ ਹੋਇਆ ਸੀ ਅਮਰੀਕਨ ਪ੍ਰੈਜ਼ੀਡੈਂਟ ਨੂੰ ਇੱਥੇ 26 ਜਨਵਰੀ ਨੂੰ ਵੀ ਆਪਾਂ ਇੱਥੇ ਝੰਡਾ ਚੜਾਉਣੇ ਆ ਜੀ, ਤੁਸੀਂ ਆਇਓ। ਉਹਨੇ ਇਹ ਕਹਿ ਦਿੱਤਾ ਕਿ ਮੈਂ ਨਹੀਂ ਆਉਣਾ। ਸੋ ਅਮਰੀਕਨ ਪ੍ਰੈਜ਼ੀਡੈਂਟ ਜੋ ਬਾਈਡਨ ਦਾ ਭਾਰਤ ਵਿੱਚ ਆਉਣ ਤੋਂ ਇਨਕਾਰ ਕਰਨਾ,
ਇਹ ਜਿੱਥੇ ਅਮਰੀਕਾ ਦੇ ਇੰਡੀਆ ਨਾਲ ਕਸੂਤੇ ਸੰਬੰਧਾਂ ਦੀ ਇੱਕ ਹੋਰ ਮੋਹਰ ਲੱਗ ਰਹੀ ਆ, ਉੱਥੇ ਇਹ ਵੀ ਆ ਵੀ 29 ਜਨਵਰੀ ਨੂੰ ਜਿਹੜਾ ਇੱਕ ਕੁਆਡ ਨਾਂ ਦਾ ਇਹਨਾਂ ਦਾ ਕਈ ਮੁਲਕਾਂ ਦਾ ਉਹ ਬਣਾਇਆ ਹੋਇਆ ਗੁੱਟ ਜਿਹਾ, ਉਹਦੀ ਇੱਕ ਮੀਟਿੰਗ ਸੀ 29 ਜਨਵਰੀ ਨੂੰ ਹੋਣੀ। ਤੇ ਜੇ ਜੋ ਬਾਈਡਨ ਇੱਥੇ ਆਉਂਦਾ, ਦਿੱਲੀ ਹਾਜ਼ਰੀ ਭਰਦਾ, ਤਾਂ ਉਹ ਵੀ ਇੱਕ ਮੀਟਿੰਗ ਇੱਥੇ ਹੋਣੀ ਸੀ। ਪਰ ਆਸਟ੍ਰੇਲੀਆ ਤੇ ਜਾਪਾਨ ਦੇ ਜਿਹੜੇ ਪ੍ਰਧਾਨ ਮੰਤਰੀ ਆ, ਉਹਨਾਂ ਨੇ ਕੁਆਡ ਦੀ ਇਸ ਮੀਟਿੰਗ 'ਚ ਆਉਣ ਤੋਂ ਨਾਂਹ ਕੀਤੀ ਹੋਈ ਆ। ਇਸ ਕਰਕੇ ਜਿਹੜਾ ਜਨਵਰੀ ਦਾ ਮਹੀਨਾ, ਉਹ 'ਚ 26 ਜਨਵਰੀ ਨੂੰ ਜੋ ਬਾਈਡਨ ਦਾ ਆਉਣਾ ਇਨਕਾਰ ਹੋ ਗਿਆ। 29 ਜਨਵਰੀ ਨੂੰ ਆਸਟ੍ਰੇਲੀਆ ਤੇ ਜਾਪਾਨ ਦੇ ਪ੍ਰਧਾਨ ਮੰਤਰੀਆਂ ਨੇ ਨਾਂਹ ਕਰਤੀ। ਹੋਰ ਵੀ ਜਿੱਥੇ ਜਿੱਥੇ ਬਾਹਰਲੇ ਮੁਲਕਾਂ ਦੇ ਨਾਲ ਚੰਗੇ ਸਖਾਵੇਂ ਸੰਬੰਧ ਦਿਖਾਉਣ ਦੀ ਜੈਦਵਾ ਇੰਡੀਆ ਦੀ, ਉਥੋਂ ਨਾਵਾਚਕ ਮਾਹੌਲ ਜਿਹੜਾ ਹੈਗਾ ਉਹ ਬਣਦਾ ਦਿਖ ਰਿਹਾ। ਹੁਣ ਅਮਰੀਕਾ ਦੇ ਇਲਜ਼ਾਮਾਂ ਦੇ ਬਾਰੇ ਤਾਂ ਫੇਰ ਕਿਸੇ ਮਾੜਾ ਮੋਟਾ, ਪਰ ਕੈਨੇਡਾ ਨੂੰ ਤਾਂ ਟੁੱਟ ਕੇ ਪੈਂਦੇ ਰਹੇ ਆ, ਤੇ ਹੁਣ ਵੀ ਕਹਿੰਦੇ ਆ ਜੀ ਦੋਨਾਂ ਦਾ ਮਾਮਲਾ ਵੱਖੋ ਵੱਖਰਾ। ਬੇਸ਼ੱਕ ਮਿਸਟਰ ਟਰੂਡੋ ਨੇ ਫੇਰ ਕਿਹਾ ਕਿ ਭਾਈ ਜਿਹੜਾ ਸਾਡੇ ਮੁਲਕ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ, ਸਾਡੇ ਮੁਲਕ ਦੀ ਸਾਵਰਨਟੀ, ਪ੍ਰਭੂਸੱਤਾ ਚੈਲੰਜ ਹੋਈ ਹੈ, ਤੇ ਇਹਦੇ ਵੱਲ ਧਿਆਨ ਦਿੱਤਾ ਜਾਵੇ। ਉਹ ਅਮਰੀਕਾ ਦੇ ਮਸਲੇ ਨਾਲੋਂ ਜਿਸ ਤਰੀਕੇ ਨਾਲ ਕੈਨੇਡਾ ਨੂੰ ਛੋਟਾ ਦਿਖਾਇਆ ਗਿਆ, ਚੜਾਇਆ ਗਿਆ, ਹੋ ਸਕਦਾ ਕੈਨੇਡੀਅਨ ਸਿਸਟਮ ਦੇ ਵੱਲੋਂ ਹੋਰਨਾਂ ਮੁਲਕਾਂ ਨੂੰ, ਖਾਸ ਤੌਰ ਤੇ ਜਿਹੜੇ 5 ਆਈਜ਼ ਕਹੇ 5 ਮੁਲਕ ਜਿਹੜੇ ਇਕੱਠੇ ਚੱਲਦੇ ਆ ਜਾਂ ਹੋਰ ਮੁਲਕ ਨੇ, ਉਹਨਾਂ ਨੂੰ ਜ਼ਰੂਰ ਦੱਸਿਆ ਜਾਏਗਾ ਔਰ ਇਸ ਗੱਲ ਦੇ ਉੱਤੇ ਆਪਦੇ ਹੱਕ ਵਿੱਚ ਭੁਗਤਾਉਣ ਦੀ ਗੱਲ ਵੀ ਹੋਏਗੀ ਕਿ ਸਾਡੀ ਗੱਲ ਜਿਹੜੀ ਹੈਗੀ ਆ, ਸਾਡੀ ਪ੍ਰਭੂਸੱਤਾ ਨੂੰ ਚੈਲੰਜ ਕੀਤਾ, ਸਾਡੀ ਸੁਣਦੇ ਨਹੀਂ ਹੈਗੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਇੰਡੀਆ ਲਈ, ਇੰਡੀਆ ਤੇ ਸਿੱਖਾਂ ਦੇ ਸੰਬੰਧਾਂ ਲਈ ਕਾਫੀ ਕਸੂਤਾ ਬਣੂਗਾ। ਤੇ ਭਾਰਤ ਵਿੱਚ ਜਿਹੜੇ ਲੋਕ ਹੱਕ ਸੱਚ ਦੀ ਗੱਲ ਕਰਦੇ ਆ, ਖਾਸ ਤੌਰ ਤੇ ਜਿਨ੍ਹਾਂ ਨੂੰ ਹੁਣ ਜਦੋਂ ਪੰਨੂ ਦੇ ਕਤਲ ਦੀ ਨਾਕਾਮਯਾਬ ਸਾਜ਼ਿਸ਼ ਤੋਂ ਬਾਅਦ ਵਿੱਚ ਇਸ ਗੱਲ ਦਾ ਯਕੀਨ ਹੋਇਆ ਕਿ ਜੋ ਕੁਝ ਅਸੀਂ ਐਡਵੋਕੇਟ ਪੰਨੂ ਨਾਲ ਅਸਹਿਮਤੀਆਂ ਚੱਲਦਿਆਂ ਨਹੀਂ ਸੀ ਉਦੋਂ ਸੋਚਦੇ ਕਰਦੇ, ਵੀ ਹੁਣ ਸਾਨੂੰ ਮੰਨ ਲੈਣਾ ਚਾਹੀਦਾ ਕਿ ਪੰਨੂ ਠੀਕ ਚੱਲ ਰਿਹਾ, ਤਾਂ ਉਸ ਗੱਲ ਤੋਂ ਬਾਅਦ ਚ ਉਹਨਾਂ ਸਾਰਿਆਂ ਦੇ ਦੁਆਲੇ ਵੀ ਸ਼ਿਕੰਜਾ ਕੱਸਿਆ ਜਾਏਗਾ ਇੰਡੀਆ ਵੱਲੋਂ, ਜਿਹੜੇ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੀ ਕਿਸੇ ਤਰੀਕੇ ਨਾਲ ਐਡਵੋਕੇਸੀ ਕਰਨਗੇ, ਵਕਾਲਤ ਕਰਨਗੇ। ਔਰ ਇਹ ਗੱਲ ਇੱਥੇ ਸਾਡੇ ਇੱਕ ਖਾਲਸਾ ਫਤਿਹਨਾਮਾ ਮੈਗਜ਼ੀਨ ਨਿਕਲਦਾ, ਜਿਹਦੇ ਵਿੱਚ ਸਿੱਖ ਸੰਘਰਸ਼ ਨਾਲ ਸੰਬੰਧਿਤ ਮਸਲਿਆਂ ਬਾਰੇ, ਮੁੱਦਿਆਂ ਬਾਰੇ ਚਰਚਾ ਹੁੰਦੀ ਹੈ, ਤੇ ਉਹਦੇ ਬਾਰੇ ਪਿਛਲੇ 1.5-2 ਸਾਲ ਤੋਂ ਇਹ ਲੋਕ ਲੱਗੇ ਹੋਏ ਸੀ, ਕਦੇ ਇਨਕਮ ਟੈਕਸ ਵੱਲੋਂ, ਕਦੇ ਕਿਹਦੇ ਵੱਲੋਂ, ਕਾਫੀ ਉਹਨੂੰ ਤੰਗ ਪਰੇਸ਼ਾਨ ਕਰਦੇ ਸੀ ਟੀਮ ਨੂੰ। ਟੀਮ ਦੇ ਵਿੱਚ ਰਣਜੀਤ ਸਿੰਘ ਦਮਦਮੀ ਟਕਸਾਲ, ਇਹ ਰਣਜੀਤ ਸਿੰਘ ਜਿਹੜਾ ਖਾਲਸਾ ਫਤਿਹਨਾਮਾ ਦੇ ਮਾਲਕ ਨੇ, ਉਹ ਤੇ ਇੱਕ ਮੇਰਾ ਵੀ ਉਹਦੇ ਚ ਜ਼ਿਕਰ ਸੀ, ਅਸੀਂ 3 ਜਾਣੇ ਸੀ। ਕਾਫੀ ਆਪਦੇ ਵੱਲੋਂ ਇਹਨਾਂ ਨੇ ਤੰਗ ਪਰੇਸ਼ਾਨ ਸਿਸਟਮ ਨੇ ਕੀਤਾ, ਪਰ ਅੱਜ ਇੱਕ ਉਹਨਾਂ ਦਾ ਆ ਗਿਆ ਹੈਗਾ ਗਿੱਦੜ ਪਰਚਾ ਜਿਹਾ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਹਾਡੇ ਮੈਗਜ਼ੀਨ ਦੀ ਇਹਦੀ ਜਿਹੜੀ ਆ, ਫਿਰ ਅਸੀਂ ਜਿਹੜੀ ਰਜਿਸਟ੍ਰੇਸ਼ਨ ਆ, ਡੈਕਲੇਰੇਸ਼ਨ ਆ, ਉਹ ਸਾਰਾ ਅਸੀਂ ਰੱਦ ਕਰ ਦਿਆਂਗੇ, ਤੁਸੀਂ ਇੰਨੀ ਤਰੀਕ ਤੱਕ ਆ ਕੇ ਸਾਨੂੰ ਸਪਸ਼ਟ ਕਰੋ ਵੀ ਤੁਸੀਂ ਵੱਖਵਾਦੀ ਗੱਲਾਂ ਕਰਦੇ ਹੋ, ਤੁਸੀਂ ਆਹ ਗੱਲਾਂ ਕਰਦੇ ਹੋ, ਜਦੋਂ ਕਿ ਇਹ ਸਾਰਾ ਕੁਝ ਫਰੀडम ਆਫ ਸਪੀਚ ਦੇ ਤਹਿਤ ਵੀ ਓਕੇ ਆ, ਠੀਕ ਆ। ਤੇ ਨਾਲ ਦੀ ਨਾਲ ਇਹਦੇ ਵਿੱਚ ਇਹ ਪੱਖ ਸਦਾ ਹੀ ਮੈਗਜ਼ੀਨ ਦੇ ਵਿੱਚ ਕਹਿਣ ਦਾ ਯਤਨ ਕੀਤਾ ਜਾਂਦਾ ਕਿ ਭਾਰਤ ਜਦੋਂ ਅੱਡ-ਅੱਡ ਬੋਲੀਆਂ, ਧਰਮਾਂ ਅਤੇ ਸੱਭਿਆਚਾਰਾਂ ਦਾ ਮੁਲਕ ਆ, ਤੇ ਹਰੇਕ ਸੱਭਿਆਚਾਰ ਦੇ ਸਰੋਕਾਰ ਮਸਲੇ ਤੇ ਉਹਦੇ ਰਿਸ਼ਤੇ, ਹੁਣ ਹਿੰਦੂ ਲਈ ਕੁਝ ਗੱਲਾਂ ਹੋਰ ਨੇ, ਸਿੱਖ ਲਈ ਹੋਰ ਨੇ, ਈਸਾਈ ਲਈ ਹੋਰ ਨੇ। ਇੱਕੋ ਮਹੱਲੇ 'ਚ, ਇੱਕੋ ਗਲੀ 'ਚ ਰਹਿੰਦੇ ਅੱਡ-ਅੱਡ ਧਰਮਾਂ, ਕੌਮਾਂ ਦੇ ਲੋਕਾਂ ਦੇ ਸਰੋਕਾਰ ਬਥੇਰੇ ਮਸਲਿਆਂ ਤੇ ਵੱਖਰੇ ਵੱਖਰੇ ਹੋਣਗੇ। ਤੋ ਅਸੀਂ ਸਿੱਖ ਜਾਂ ਪੰਥਕ ਮੈਗਜ਼ੀਨ ਕੱਢਦੇ ਹਾਂ, ਤਾਂ ਇਹਦੇ ਰਾਹੀਂ ਕੌਮ ਦੀ ਗੱਲ ਜਦੋਂ ਕਰਾਂਗੇ ਤਾਂ ਇਹ ਜ਼ਰੂਰੀ ਨਹੀਂ ਕਿ ਉਹ ਸਾਰੇ ਹਿੰਦੂਆਂ ਨੂੰ ਜਾਂ ਸਾਰੇ ਕਾਮਰੇਡਾਂ ਨੂੰ
ਜਾਂ ਐਂਟੀ ਸਿੱਖ ਤਾਕਤਾਂ ਨੂੰ ਸਾਡੀ ਸਾਰੀ ਗੱਲ ਚੰਗੀ ਲੱਗੇ, ਅਸੀਂ ਤਾਂ ਉਹਨਾਂ ਦੀ ਕੱਢ ਹੀ ਨਹੀਂ ਰਹੇ, ਅਸੀਂ ਤਾਂ ਆਪਦੇ ਭਾਈਚਾਰੇ ਲਈ, ਸਿੱਖ ਜਗਤ ਲਈ ਮੈਗਜ਼ੀਨ ਕੱਢਦੇ। ਪਰ ਇੱਕ ਮੈਗਜ਼ੀਨ ਜਦੋਂ ਇਹ ਛਪਣਾ ਸੀ ਇਸ ਵਾਰ ਦਾ ਦਸੰਬਰ ਦਾ, ਇਹਨਾਂ ਨੂੰ ਪਤਾ ਸੀ ਕਿ ਐਡਵੋਕੇਟ ਪੰਨੂ ਦੀ ਫੋਟੋ ਲਾਉਣਗੇ, ਉਹਦੇ ਬਾਰੇ ਛਪਣਗੇ ਲੇਖ, ਤੋਂ ਬੜਾ ਤੇਜ਼ ਤਰਾਰੀ ਦੇ ਨਾਲ ਕਿਹਾ ਕਿ ਜੀ ਮੈਗਜ਼ੀਨ ਦਿਓ ਹੁਣੇ ਛੇਤੀ। ਉਹ ਛਪਿਆ ਨਹੀਂ, ਉਹ ਕਹਿੰਦੇ ਜੀ ਐਂ ਭੇਜ ਦਿਓ JPG ਜਲਦੀ ਤੋਂ ਜਲਦੀ। ਤੇ ਉਦੋਂ ਹੀ ਮੈਂ ਰਣਜੀਤ ਸਿੰਘ ਨੂੰ ਕਹਿਤਾ ਸੀ ਵੀ ਐਤਕੀ ਇਹ ਖੈਰ ਹੱਥਾਂ ਨਹੀਂ ਕੰਮ, ਜਿਹੜਾ ਆਪਾਂ ਚਲੋ ਆਪਾਂ ਆਪਦਾ ਕੰਮ ਕਰੀਏ। ਸੋ ਐਡਵੋਕੇਟ ਪੰਨੂ ਦਾ ਫਰੰਟ ਪੇਜ ਤੇ ਫੋਟੋ ਛਪਣਾ ਤੇ ਸਾਰੀ ਗੱਲ ਠੋਕ ਵਜਾ ਕੇ ਕਹਿਣ ਕਰਕੇ ਕਿ ਜੀ ਇੱਥੇ ਖਾਲਿਸਤਾਨੀਆਂ ਦਾ ਬਹਾਨਾ ਦਾ ਕਤਲ ਕਰਵਾ ਕੇ ਇਹ ਲੋਕ ਆਪਦੀ ਸਿਆਸਤ ਚਲਾ ਰਹੇ ਨੇ। ਇਸ ਹਿਸਾਬ ਕਿਤਾਬ ਦੇ ਵਿੱਚ ਉਹਨਾਂ ਨੇ ਆਪਦੀ ਕਾਰਵਾਈ ਜਿਹੜੀ ਆ ਉਹ ਅੱਗੇ ਤੋਰਤੀ ਆ ਕਿ ਮੈਗਜ਼ੀਨ ਦੀ ਇਹਨਾਂ ਦੀ ਰੱਦ ਕਰੋ ਗੱਲ। ਹੁਣ ਇਹਨਾਂ ਗੱਲਾਂ ਨਾਲ ਵੀ ਬੋਲਣ ਦੀ ਆਜ਼ਾਦੀ ਜਿਹੜੀ ਆ ਜਾਂ ਆਪਦੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਜਿਹੜੀ ਆ ਇਹ ਖਤਮ ਕਰਨ ਦੇ ਰਾਹ ਜਦੋਂ ਪੈਂਦੇ ਆ, ਇਹ ਇਸ ਗੱਲ ਨੂੰ ਸੋਚਦੇ ਨਹੀਂ ਕਿ ਸਿੱਖਾਂ ਦਾ ਤਾਂ ਇਤਿਹਾਸ ਹੀ ਇਹ ਆ ਕਿ ਭੀੜਾਂ ਵਿੱਚ ਤਾਂ ਦੱਬ ਕੇ ਹੋਰ ਭਿੜਨਾ ਹੈਗਾ ਸਿੰਘਾਂ ਦਾ ਪਹਿਲਾ ਦਸਤੂਰ ਭਾਈ, ਜਬੈ ਬਾਣ ਲਾਗਿਓ ਤਵੈ ਰੋਸ ਜਾਗੇ। ਵੀ ਏਦਾਂ ਦੀਆਂ ਗੱਲਾਂ ਨਾਲ ਨਾ ਤਾਂ ਪੰਥ ਕਦੇ ਝੁਕਿਆ, ਨਾ ਲਿਖਿਆ, ਨਾ ਮੁਚਿਆ। ਸਪਸ਼ਟ ਗੱਲ ਆ ਕਿ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਖਾਲਸਾ ਪੰਥ ਲਈ, ਸਿੱਖ ਜਗਤ ਲਈ ਬੇਹੱਦ ਸੰਵੇਦਨਸ਼ੀਲ ਹੈ, ਬਹੁਤ ਗੰਭੀਰ ਆ। ਹਮਲੇ ਤੇਜ਼ ਵੀ ਹੋਣਗੇ ਤੇ ਹਮਲੇ ਤਿੱਖੇ ਵੀ ਹੋਣਗੇ। ਤੇ ਇਸ ਸਾਰੇ ਕਾਸੇ ਦੇ ਵਿੱਚ ਜਿਹਦੇ ਤੋਂ ਜਿਵੇਂ ਕੌਮ ਦੀ ਸੇਵਾ ਕਰ ਹੁੰਦੀ ਆ ਉਹ ਕਰੇ। ਇਹ ਨਹੀਂ ਸੋਚਿਆ ਜਾ ਸਕਦਾ ਜਾਂ ਨਹੀਂ ਕਿਹਾ ਜਾ ਸਕਦਾ ਕਿ ਸਾਰੇ ਫਲਾਨੇ ਦੇ ਮਗਰ ਲੱਗ ਜਾਓ ਜਾਂ ਫਲਾਨੀ ਜਥੇਬੰਦੀ ਜਾਂ ਫਲਾਨੇ ਆਗੂ ਨੂੰ, ਇਸ ਤਰੀਕੇ ਨਾਲ ਨਹੀਂ। ਹਰੇਕ ਨੂੰ ਸਮਝ ਆ ਕਿ ਮੈਂ ਆਪਦੀ ਕੌਮ ਦੇ ਹੱਕਾਂ ਲਈ, ਆਪਦੀ ਕੌਮ ਦੇ ਹਿੱਤਾਂ ਲਈ ਕਿਵੇਂ ਕੰਮ ਕਰ ਸਕਦਾ। ਸੋ ਸਾਨੂੰ ਸਾਰਿਆਂ ਨੂੰ ਆਪਦੇ ਦਿਲ ਦਿਮਾਗ ਵਿੱਚ ਇਹ ਗੱਲ ਵਸਾਉਣੀ ਪਊਗੀ ਕਿ ਜਿਹੜਾ ਮਾਹੌਲ 18ਵੀਂ ਸਦੀ 'ਚ ਸੀ ਅੱਜ ਉਹ ਨਹੀਂ ਹੈ, ਪਰ ਅੱਜ ਦੇ ਮਾਹੌਲ ਵਿੱਚ ਅਸੀਂ ਆਪਦੇ ਪੰਥਕ ਹੱਕਾਂ ਤੇ ਕੌਮ ਦੀ ਆਜ਼ਾਦੀ ਲਈ ਕਿਵੇਂ ਕਿੱਥੇ ਯੋਗਦਾਨ ਪਾ ਸਕਦੇ ਹਾਂ ਉੱਥੇ ਪਾਈਏ। ਤੇ ਆਖਰ ਵਿੱਚ ਅਰਦਾਸ ਕਰੀਏ ਕਿ UNO ਦੇ ਵਿੱਚ ਹੋਰਨਾਂ ਮੁਲਕਾਂ ਦੇ ਵਿਚਾਲੇ ਖਾਲਿਸਤਾਨ ਦਾ ਝੰਡਾ ਵੀ ਝੂਲੇ। ਸੋ ਅੱਜ ਲਈ ਇੰਨਾ ਹੀ ਕਾਫੀ ਆ, ਸਮਾਪਤੀ ਕਰਦੇ ਹਾਂ। ਕੱਲ ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।